ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 13 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408 272 2500 4082722500। ਇਸ ਦੇ ਨਾਲ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ, ਦਸਾਂਝ ਸੰਨੀ, ਪਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ, ਦਿਓਲ, ਫਰੈਜ਼ਨੋ, ਲਖਵੀਰ ਸਮਰਾ, ਟੈਕਸਸ, ਜਰਨੈਲ ਸਿੰਘ, ਜੌਹਲ, ਹਰਨੇਕ ਸਿੰਘ, ਪਾਵਲਾ, ਰੈਂਟਨ, ਵਾਸ਼ਿੰਗਟਨ, ਓਂਕਾਰ ਸਿੰਘ, ਫਰੈਜ਼ਨੋ, ਸਰਬਜੀਤ ਸਿੰਘ, ਰਿੰਡਨ, ਗੈਸ ਐਂਡ ਫੂਡ, ਐਲਕੋ, ਨਵਾਡਾ, ਕਰਮਵੀਰ ਸਿੰਘ, ਟਰਲੌਕ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਪਾਲ ਸਿੰਘ ਗਿੱਲ, ਸੈਕਰਾਮੈਂਟੋ, ਸੇਵਕ ਸਿੰਘ, ਹੋਲਿਸਟਰ, ਬਿੰਦਰ ਧਾਲੀਵਾਲ, ਮੇਜਰ ਸਿੱਧੂ, ਗੁਰਮੇਲ, ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘਾ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ CNN ਨੇ ਅੱਜ ਰਿਪੋਰਟ ਕਾਫੀ ਵੱਡੀ ਜਾਰੀ ਕੀਤੀ ਹੈ ਵੀ ਇੰਡੀਆ ਤੇ ਚਾਈਨੀਜ਼ ਟਰੂਪ ਇਹਨਾਂ ਦੀ ਜੋ ਆ ਉਹ ਬਾਰਡਰ ਦੇ ਉੱਤੇ ਲੜਾਈ ਹੋਈ ਹੈਗੀ ਆ। ਦੋਨੋਂ ਹੀ ਨਿਊਕਲੀਅਰ ਆਰਮਡ ਏਸ਼ੀਅਨ ਪਾਵਰਸ ਹੈਗੀਆਂ ਆ। ਇੰਡੀਆ ਦੇ ਮਿਨਿਸਟਰ ਆਫ ਡਿਫੈਂਸ ਨੇ ਕਿਹਾ ਆ ਵੀ ਦੋਨਾਂ ਸਾਈਡਾਂ ਦੇ ਫੌਜੀ ਇੱਕ ਦੂਜੇ ਦੇ ਨਾਲ ਉੱਥੇ ਲੜੇ ਹੈਗੇ ਆ, ਥੋੜੀਆਂ ਸੱਟਾਂ ਵੀ ਆਈਆਂ ਹੈਗੀਆਂ ਆ। ਇਹ ਸਾਰਾ ਕੁਝ ਤਵਾਂਗ ਸੈਕਟਰ ਜੋ ਇੰਡੀਆ ਦਾ ਨਾਰਥ ਈਸਟਰਨ ਟੈਰੀਟਰੀ ਆ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਉੱਥੇ ਵਾਪਰਿਆ ਹੈਗਾ। 2100 ਮੀਲ ਲੰਮਾ ਇਹ ਡਿਸਪਿਊਟਡ ਬਾਰਡਰ ਹੈਗਾ ਆ। ਫ੍ਰਿਕਸ਼ਨ ਇੱਥੇ ਹੁੰਦੀ ਰਹੀ ਆ ਨਿਊ ਦਿੱਲੀ ਤੇ ਬੀਜਿੰਗ ਚਾਈਨਾ ਦੇ ਵਿੱਚ। ਜੂਨ 2020 ਦੇ ਵਿੱਚ ਕਾਫੀ ਜ਼ਿਆਦਾ ਹੋਈ ਸੀ। ਉਸ ਟਾਈਮ ਦੇ ਉੱਤੇ 20 ਦੇ ਕਰੀਬ ਇੰਡੀਅਨ ਫੌਜੀ ਮਾਰੇ ਗਏ ਸੀ ਤੇ ਚਾਈਨੀਜ਼ 4 ਦੇ ਕਰੀਬ ਮਾਰੇ ਗਏ ਸੀ। ਲਾ ਮੇਕਰਸ ਨੂੰ ਦੱਸਦੇ ਹੋਏ ਇੰਡੀਆ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਦੱਸਿਆ ਵੀ ਚਾਈਨਾ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਿਹੜੇ ਟਰੂਪ ਆ ਉਹ ਯੂਨੀਲੈਟਰਲੀ ਇਕੱਲੇ ਹੀ ਬਾਰਡਰ ਦੇ ਵਿੱਚ ਕ੍ਰਾਸ ਹੋਣਾ ਚਾਹੁੰਦੇ ਸੀ ਤੇ ਜਿਨ੍ਹਾਂ ਨੂੰ ਰੋਕ ਦਿੱਤਾ ਗਿਆ ਤੇ ਪਿੱਛੇ ਉਹਨਾਂ ਨੂੰ ਧੱਕ ਦਿੱਤਾ ਗਿਆ ਹੈਗਾ। ਚਾਈਨਾ ਦੇ ਫੋਰਨ ਮਿਨਿਸਟਰ ਨੇ ਹਜੇ ਤੱਕ ਕੋਈ ਐਕਨੋਲਜ ਨਹੀਂ ਕੀਤਾ ਵੀ ਇਦਾਂ ਦੀ ਗੱਲਬਾਤ ਹੋਈ ਹੈਗੀ ਆ। ਤੇ ਯੂਜ਼ਲੀ ਜੇ ਦੇਖਿਆ ਜਾਵੇ ਕਹਿੰਦੇ ਵੀ ਇਹ ਬਾਰਡਰ ਜਨਰਲੀ ਸਟੇਬਲ ਰਹਿੰਦਾ ਆ, ਇੰਨਾ ਜ਼ਿਆਦਾ ਕੋਈ ਉੱਥੇ ਰੌਲਾ ਰੱਪਾ ਰਹਿੰਦਾ ਨਹੀਂ। ਪਰ ਇਹ ਡਿਸਪਿਊਟਡ ਬਾਰਡਰ ਹੈਗਾ ਆ। 1962 ਦੇ ਵਿੱਚ ਜਦੋਂ ਇੰਡੀਆ ਤੇ ਚਾਈਨਾ ਦੀ ਲੜਾਈ ਹੋਈ ਸੀ, ਉਸ ਟਾਈਮ ਦੇ ਉੱਤੇ ਜਿਹੜੀ LAC ਬਣਾਈ ਗਈ ਸੀ ਤੇ ਉਸ ਨੂੰ ਦੋਨੋਂ ਹੀ ਮੁਲਕ ਨਹੀਂ ਐਗਰੀ ਕਰਦੇ। ਕਦੇ ਇੰਡੀਆ ਵਾਲੇ ਕਹਿੰਦੇ ਵੀ ਸਾਡਾ ਪਾਸਾ ਦੱਬਿਆ ਗਿਆ, ਕਦੇ ਚਾਈਨਾ ਵਾਲੇ ਕਹਿ ਦਿੰਦੇ ਆ। ਤੇ ਸਤੰਬਰ ਮਹੀਨੇ ਦੇ ਵਿੱਚ ਇੰਡੀਅਨ ਗਵਰਨਮੈਂਟ ਨੇ ਦੱਸਿਆ ਸੀ ਵੀ ਇੰਡੀਅਨ ਤੇ ਚਾਈਨੀਜ਼ ਟਰੂਪ ਜੋ ਆ ਗੋਗਰਾ ਹੌਟ ਸਪ੍ਰਿੰਗ ਬਾਰਡਰ ਏਰੀਆ ਜੋ ਵੈਸਟਰਨ ਹਿਮਾਲਾਇਆਸ ਦੇ ਵਿੱਚ ਹੈਗਾ ਆ, ਉੱਥੇ ਗੱਲਬਾਤ ਕਰ ਰਹੇ ਹੈਗੇ ਆ। ਇੱਕ ਰੀਜਨਲ ਸਮਿਟ ਵੀ ਉਜ਼ਬੇਕਿਸਤਾਨ ਦੇ ਵਿੱਚ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੇ ਚਾਈਨੀਜ਼ ਲੀਡਰ ਜੀ ਜ਼ਿੰਗਪਿੰਗ ਦੇ ਨਾਲ ਹੋਈ ਸੀਗੀ। ਨਵੰਬਰ 30 ਨੂੰ ਚਾਈਨਾ ਦੇ ਫੋਰਨ ਮਿਨਿਸਟਰ ਨੇ ਕ੍ਰਿਟੀਸਾਈਜ਼ ਕੀਤਾ ਸੀ ਜੁਆਇੰਟ ਐਕਸਰਸਾਈਜ਼ ਜਦੋਂ US ਤੇ ਇੰਡੀਅਨ ਟਰੂਪਸ ਨੇ ਰਲ ਕੇ ਕੀਤੀ ਸੀ ਉੱਤਰਾਖੰਡ ਦੇ ਵਿੱਚ। ਸੋ ਹੁਣ ਅਮਰੀਕਾ ਵਾਲੇ ਜਦੋਂ ਇੰਡੀਆ ਵਾਲਿਆਂ ਦੇ ਨਾਲ ਰਲ ਕੇ ਉੱਥੇ ਐਕਸਰਸਾਈਜ਼ ਕਰਦੇ ਆ ਤੇ ਚਾਈਨਾ ਵਾਲੇ ਤੇ ਫਿਰ ਗੁੱਸੇ ਹੋਣੇ ਸੀ, ਗੁਆਂਢੀ ਮੁਲਕਾਂ। ਬਿਲਕੁਲ। ਰੀਸੈਂਟਲੀ G20 ਸਮਿਟ ਜਿਹੜੀ ਹੋਈ ਹੈ ਬਾਲੀ ਦੇ ਵਿੱਚ, ਉੱਥੇ ਮੋਦੀ ਤੇ ਜਿਹੜਾ ਜੀ ਜ਼ਿੰਗਪਿੰਗ ਆ ਉਹ ਮਿਲੇ ਵੀ ਆਪਸ ਦੇ ਵਿੱਚ, ਹੱਥ ਵੀ ਸੁੱਟੇ ਆ, ਪਰ ਬਹਿ ਕੇ ਕੋਈ ਗੱਲਬਾਤ ਵਾਰਤਾਲਾਪ ਜਿਹੜੀ ਉਹ ਨਹੀਂ ਹੋਈ ਹੈਗੀ। ਕਹਿੰਦੇ ਘਸੁੰਨਮੁਖੀ ਹੋਏ ਆ ਇੱਕ ਵਾਰੀ ਫੇਰ। ਇਹ ਪਹਿਲਾਂ ਵੀ ਜਿਹੜੇ ਫੌਜੀਆਂ ਦੇ ਦਰਮਿਆਨ ਘਸੁੰਨਮੁਖੀ ਹੋਣ ਦੀਆਂ ਖਬਰਾਂ ਜਿਹੜੀਆਂ ਉਹ ਆਈਆਂ ਸੀਗੀਆਂ। ਤੇ ਇਹ ਸਕਫਲ ਜਿਹੜਾ ਇੱਕ ਵਾਰੀ ਫੇਰ ਫਿਜ਼ੀਕਲ ਸਕਫਲ ਕਹਿੰਦੇ ਆ ਵੀ ਇਹ ਇੱਕ ਵਾਰੀ ਫੇਰ ਹੋਇਆ ਆ। ਹੁਣ ਦੇਖੋ ਕੀ ਜਿਹੜਾ ਹਰਜੋਤ ਸਿੰਘ ਜੀ ਬਣਦਾ ਆ। ਉੱਦਾਂ ਇਹ ਹੈਗਾ ਵੀ ਇਹ ਮੁੱਦਾ ਹੁਣ ਕਈ ਮਹੀਨਿਆਂ ਤੋਂ, ਸਾਲਾਂ ਤੋਂ ਜਿਹੜਾ ਉਹ ਹੁਣ ਚੱਲਦਾ ਆ ਰਿਹਾ ਹੈਗਾ। ਵਿਰੋਧੀ ਪਾਰਟੀ ਵਾਲੇ ਵੀ ਇਸ ਦੇ ਵਿੱਚ ਕਹਿੰਦੇ ਆ ਵੀ 56 ਇੰਚ ਦੀ ਛਾਤੀ ਵਾਲਾ ਬੰਦਾ ਚਾਈਨਾ ਮੋਹਰੇ ਜਲਦੀ ਗੋਡੇ ਜਿਹੜਾ ਉਹ ਟੇਕ ਜਾਂਦਾ ਆ। ਤੇ ਇਸ ਦੇ ਵਿੱਚ ਜਿਹੜਾ ਹੁਣ ਦੇਖਣਾ ਪਊਗਾ। ਜਿਹੜਾ ਸੁਬਰਾਮਨੀਅਮ ਜੈਸ਼ੰਕਰ ਫੋਰਨ ਮਿਨਿਸਟਰ ਇੰਡੀਆ ਦਾ, ਉਹਨਾਂ ਨੇ ਬੀਤੇ ਹਫ਼ਤਿਆਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹੀ ਜਿਹੜਾ ਉਹ ਕਿਹਾ ਸੀਗਾ
ਵੀ ਇੰਡੀਆ ਤੇ ਚੀਨ ਦੇ ਸੰਬੰਧਾਂ ਦੇ ਵਿੱਚ ਅਬਨੋਰਮੈਲਿਟੀ ਆ, ਵੀ ਸਭ ਕੁਝ ਠੀਕ ਇੱਕ ਹਿਸਾਬ ਦੇ ਨਾਲ ਨਹੀਂ ਆ, ਕਿਉਂਕਿ ਪਿਛਲੇ ਕਈ ਸਾਲਾਂ ਦੇ ਇਹਨਾਂ ਬਾਰਡਰ ਕੰਸਰਨਸ ਨੂੰ ਜਿਹੜਾ ਉਹ ਲੈ ਕੇ ਤੇ ਕਹਿੰਦੇ ਵੀ ਦਿੱਲੀ ਵਾਲੇ ਯਾਨੀ ਕਿ ਇੰਡੀਆ ਵਾਲੇ ਡਿਪਲੋਮੈਟਿਕਲੀ ਉਹਨਾਂ ਨੇ ਚਾਈਨਾ ਨੂੰ ਬੜੀ ਕਲੀਅਰਲੀ ਜਿਹੜਾ ਦੱਸਿਆ ਆ ਵੀ ਜਿਹੜਾ ਧੱਕੇ ਦੇ ਨਾਲ ਤੁਸੀਂ ਇੱਧਰ ਆਉਣ ਦੀ ਕੋਸ਼ਿਸ਼ ਕਰ ਰਹੇ ਆ, ਇਸ ਨੂੰ ਅਸੀਂ ਮਨਜ਼ੂਰ ਜਿਹੜਾ ਆ ਉਹ ਨਹੀਂ ਕਰਾਂਗੇ ਤੇ ਇਹ ਆਉਣ ਵਾਲੇ ਸੰਬੰਧਾਂ 'ਚ ਇਦਾਂ ਅੱਗੇ ਹੋਊਗਾ। ਹਰਜੋਤ ਸਿੰਘ ਜੀ, ਥੋੜਾ ਹੀ ਵਕਤ ਹੋਇਆ ਇੰਡੋ ਚੀਨੀ ਭਾਈ ਭਾਈ ਦੇ ਨਾਰੇ ਵੀ ਜਿਹੜੇ ਆ ਉਹ ਲੱਗਦੇ ਹੁੰਦੇ ਸੀਗੇ, ਪਰ ਇਸ ਟਾਈਮ ਇਹ ਜਿਹੜਾ ਇਸ ਟਾਈਮ ਦਬਦਬਾ ਜਿਹੜਾ ਬਣਿਆ ਪਿਆ ਆ, ਏਸ਼ੀਆ ਦੇ ਵਿੱਚ ਕਿਹੜਾ ਸੁਪਰ ਪਾਵਰ ਬਣੇ ਉਸ ਦਾ ਜਿਹੜਾ ਰੌਲਾ ਗੌਲਾ ਆ ਇਹ ਬਾਰਡਰਸ ਦੇ ਉੱਤੋਂ ਦੀ ਫਲੋ ਹੁੰਦਾ ਜਿਹੜਾ ਉਹ ਨਜ਼ਰ ਆ ਰਿਹਾ ਆ। ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਭਾਰਤ ਨੂੰ ਹੁਣ ਯੂਐਸ ਵਾਲੇ ਸਪੋਰਟ ਕਰ ਰਹੇ ਕਿਉਂਕਿ ਚੀਨ ਨੂੰ ਘੇਰਨਾ ਚਾਹੁੰਦੇ ਨੇ, ਵੀ ਉਸ ਤਰੀਕੇ ਦੇ ਨਾਲ ਭਾਰਤ ਨੂੰ ਉਸ ਹਿਸਾਬ ਦੇ ਨਾਲ ਸਟਰੋਂਗ ਵੀ ਜਿਹੜਾ ਉਹ ਕਰਦੇ ਆ, ਕਈ ਤਰੀਕੇ ਕਈ ਵਾਰੀ ਝਿੜਕਾਂ ਵੀ ਮਾਰ ਦਿੰਦੇ ਆ, ਕਈ ਵਾਰੀ ਨਾਲ ਵੀ ਜਿਹੜਾ ਆ ਉਹ ਕਰ ਲੈਂਦੇ ਆ, ਪਰ ਇਹ ਹੁਣ ਦੇਖਣਾ ਹੋਊਗਾ ਵੀ ਅੱਗੇ ਕੀ ਬਣਦਾ ਆ। ਮਿਲਟਰੀ ਕਮਾਂਡਰਸ ਨੂੰ ਜਿਹੜਾ ਉਹ ਕਹਿੰਦੇ ਆ ਵੀ ਇੱਕ ਦੂਜੇ ਦੇ ਨਾਲ ਉਹ ਗੱਲਬਾਤ ਵਾਰਤਾਲਾਪ ਜਿਹੜੀ ਉਹ ਕਰਨ ਨੂੰ ਤਰਜੀਹ ਜਿਹੜੀ ਉਹ ਦੇਣੀ ਚਾਹੁੰਦੇ ਨੇ, ਪਰ ਹੋਪਫੁਲੀ ਪਿੱਛੋਂ ਵੀ ਰਾਜਧਾਨੀਆਂ ਤੋਂ ਵੀ ਉੱਦਾਂ ਦੇ ਇਸ਼ਾਰੇ ਜਿਹੜੇ ਉਹਨਾਂ ਨੂੰ ਉੱਥੋਂ ਮਿਲਣ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਆਈਡਾਹੋ ਤੋਂ ਆ ਰਹੀ ਆ। ਆਈਡਾਹੋ ਦੇ ਵਿੱਚ 4 ਸਟੂਡੈਂਟਸ ਦਾ ਜੋ ਕਤਲ ਕਰ ਦਿੱਤਾ ਗਿਆ ਸੀ ਚਾਕੂ ਮਾਰ ਕੇ, ਤੇ ਹੁਣ ਇੱਕ ਸਟੂਡੈਂਟ ਦੇ ਫਾਦਰ ਨੇ ਉੱਥੇ ਦੀ ਪੁਲਿਸ ਜੋ ਆਈਡਾਹੋ ਦੀ ਆ ਉਹਦੀ ਕਾਫੀ ਝਾੜ ਲਾਈ ਹੈਗੀ ਆ। ਸਟੀਵ ਕੌਨਕਲੇਵਸ ਜੋ ਫਾਦਰ ਆ ਇੱਕ ਯੂਨੀਵਰਸਿਟੀ ਆਫ ਆਈਡਾਹੋ ਸਟੂਡੈਂਟ ਜਿਸ ਨੂੰ ਕਤਲ ਕਰ ਦਿੱਤਾ ਗਿਆ ਸੀ, ਕੈਲੀ ਗੌਨਕਲੇਵਸ ਦਾ, ਤੇ ਉਸਨੇ ਜੋ ਮਾਸਕੋ ਜੋ ਆਈਡਾਹੋ ਦੇ ਵਿੱਚ ਟਾਊਨ ਹੈਗਾ ਉੱਥੇ ਪੁਲਿਸ ਵਾਲਿਆਂ ਨੂੰ ਬੁਜ਼ਦਿਲ ਕਿਹਾ ਹੈਗਾ। ਕਹਿੰਦੇ ਭਈ ਉਹਨਾਂ ਦੀ ਕੁੜੀ ਨੂੰ ਚਾਕੂ ਮਾਰ ਕੇ ਮਾਰਿਆ ਗਿਆ, ਤੇ ਇਹ ਜਿਸ ਬੰਦੇ ਵੱਲੋਂ ਮਾਰਿਆ ਗਿਆ ਉਹ ਸੈਡਿਸਟਿਕ ਆ, ਤੇ ਸੈਡਿਸਟਿਕ ਦਾ ਮਤਲਬ ਇਹ ਆ ਵੀ ਜੋ ਕਿਸੇ ਨੂੰ ਮਾਰ ਕੇ ਜਾਂ ਕਿਸੇ ਨੂੰ ਤੰਗ ਕਰਕੇ ਖੁਸ਼ੀ ਪ੍ਰਾਪਤ ਕਰਦਾ ਹੋਵੇ ਉਦਾਂ ਦਾ ਬੰਦਾ ਹੈਗਾ। ਤੇ ਪੁਲਿਸ ਵਾਲਿਆਂ ਨੇ ਉਹਦੇ ਬਾਰੇ ਜ਼ਿਆਦਾ ਜਿਹੜੀ ਇਨਫੋਰਮੇਸ਼ਨ ਨਹੀਂ ਦਿੱਤੀ ਹੈਗੀ। ਕਹਿੰਦੇ ਇਹਦਾ ਕਾਰਨ ਕੀ ਆ ਵੀ ਇਹ 4 ਜਾਣੇ ਤਾਂ ਵਿਚਾਰੇ ਮਾਰੇ ਗਏ, ਇਹਨਾਂ ਤੋਂ ਬਾਅਦ ਹੋਰ ਕਿੰਨੀਆਂ ਉੱਥੇ ਬੱਚੀਆਂ ਜੋ ਸਕੂਲ 'ਚ ਪੜ੍ਹਦੀਆਂ ਆ, ਕਾਲਜ ਦੇ ਵਿੱਚ ਪੜ੍ਹਦੀਆਂ, ਉਹ ਹਜੇ ਵੀ ਖਤਰੇ 'ਚ ਆ, ਕਿਉਂਕਿ ਜਿਹੜਾ ਕਿਲਰ ਆ ਉਹ ਹਜੇ ਤੱਕ ਵੀ ਫੜਿਆ ਨਹੀਂ ਗਿਆ ਹੈਗਾ। ਸੋ ਪੁਲਿਸ ਜੋ ਆ ਉਹ ਕਹਿੰਦੇ ਵੀ ਕੁਛ ਕਰ ਨਹੀਂ ਰਹੀ ਹੈਗੀ। ਸੋ ਲੇਟੈਸਟ ਡਿਵੈਲਪਮੈਂਟ ਹਜੇ ਵੀ ਪੁਲਿਸ ਵਾਲੇ ਇਹ ਕਹਿ ਰਹੇ ਆ ਵੀ ਅਸੀਂ ਪਬਲਿਕ ਤੋਂ ਹੈਲਪ ਮੰਗ ਰਹੇ ਹੈਗੇ ਆ ਤੇ ਜੇ ਕੋਈ ਲੋਕੇਟ ਕਰ ਸਕਦਾ ਹੋਵੇ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਜੀ ਕਹਿੰਦੇ ਵੀ 3 ਤੋਂ 4 ਵਜੇ ਦੇ ਦਰਮਿਆਨ ਤੜਕੇ ਇਸ ਦੇ ਦਰਮਿਆਨ ਪੁਲਿਸ ਮੰਨਦੀ ਆ ਵੀ ਇਹ ਜਿਹੜੇ ਮਰਡਰ ਆ ਕਤਲੋਗਾਰਤ ਜਿਹੜੀ ਉਹ ਹੋਈ ਆ। ਸੋ ਇਹ ਕਿੱਥੇ ਸੀਰੀਅਲ ਕਿਲਰ ਦਾ ਕੰਮ ਆ ਕੀ ਆ। ਹਰਜੋਤ ਸਿੰਘ ਜੀ, ਕਿਲਰ ਨੂੰ ਫੜਨਾ ਕੀ ਅਜੇ ਤੱਕ ਤਾਂ ਉਹਨਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਵੀ ਸਸਪੈਕਟ ਜਿਹੜਾ ਉਹ ਕੌਣ। ਪਹਿਲੋਂ ਬਾਡੀ ਕੈਮ ਫੁਟੇਜ ਦੀ ਹੁਣ ਚਰਚਾ ਜਿਹੜੀ ਉਹ ਚੱਲੀ ਆ। ਇਸ ਦੇ ਵਿੱਚ ਪੁਲਿਸ ਕਹਿੰਦੀ ਆ ਵੀ ਉਹਨਾਂ ਨੂੰ ਜਿਹੜਾ ਕੁਛ ਵੀ ਸੁਰਾਗ ਉਸ ਦੇ ਵਿੱਚੋਂ ਨਹੀਂ ਮਿਲਿਆ, ਪਰ ਇੱਕ ਕ੍ਰਾਈਮ ਟਾਈਮ ਜਿਹੜੀ ਟਰੂ ਕ੍ਰਾਈਮ ਵਲੌਗਰ ਆ ਜਿਹੜੀ ਟਿਕਟੋਕ ਦੇ ਉੱਤੇ ਉਹਦੇ ਮਿਲੀਅਨਸ ਫੋਲੋਵਰਸ ਹੈਗੇ ਆ, ਉਹਦੀ ਇੱਕ ਵੀਡੀਓ ਬੜੀ ਵਾਇਰਲ ਜਿਹੜੀ ਹੋ ਗਈ। ਉਹ ਕਹਿੰਦੀ ਵੀ ਬਾਡੀ ਕੈਮ ਫੁਟੇਜ ਦੇ ਵਿੱਚ ਇੱਕ ਗਰੁੱਪ ਨਿਆਣਿਆਂ ਦਾ ਪਿੱਛੋਂ ਲੰਘਦਾ ਨਜ਼ਰ ਆਉਂਦਾ ਆ, ਵੀ ਹੋ ਸਕਦਾ ਵੀ ਉਹ ਉਸੇ ਏਰੀਆ ਦੇ ਇਰਦ ਗਿਰਦ ਦਾ ਉਹਨਾਂ ਨੂੰ ਕੁਛ ਜਿਹੜਾ ਉਹ ਪਤਾ ਹੋਵੇ। ਸੋ ਹੁਣ ਇਹ ਨਵੀਂ ਜਿਹੜੀ ਹਰਜੋਤ ਸਿੰਘ ਜੀ ਚਰਚਾ ਜਿਹੜੀ ਉਹ ਤੁਰ ਪਈ ਹੈਗੀ ਆ, ਪਰ ਓਬਵੀਅਸਲੀ ਹੁਣ ਤੁਸੀਂ ਇੱਕ ਪੀੜਤ ਪਰਿਵਾਰ ਦੇ ਪੱਖ ਤੋਂ ਜਿਹੜਾ ਤੁਸੀਂ ਦੇਖੋ ਵੀ ਇੰਨੇ ਚਿਰ ਹੋ ਗਿਆ, ਕਈ ਹਫ਼ਤੇ ਜਿਹੜੇ ਇਸ ਦੇ ਵਿੱਚ ਬੀਤ ਗਏ ਆ, 20-21 ਸਾਲਾਂ ਦੇ ਜਿਹੜੇ ਇਹ 4 ਨਿਆਣੇ ਆ ਉਹਨਾਂ ਨੂੰ ਰੈਂਟਲ ਹੋਮ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੁੱਤਿਆਂ ਨੂੰ। ਤੇ ਉਸ ਤੋਂ ਬਾਅਦ ਦੇ ਵਿੱਚ ਅਜੇ ਤੱਕ ਕੁਛ ਪਤਾ ਹੀ ਨਹੀਂ ਜਿਹੜਾ ਉਹ ਲੱਗ ਰਿਹਾ ਵੀ ਕਿੰਨੇ ਕੀਤਾ ਹੋ ਸਕਦਾ, ਕੋਈ ਸੁਰਾਖ ਜਿਹੜਾ ਕਿਤੇ ਵੀ ਹੱਥ ਨਹੀਂ ਲੱਗ ਰਿਹਾ ਹੈਗਾ। ਸੋ ਆਪਾਂ ਇੱਕ ਦਿਨ ਪਹਿਲਾਂ ਵੀ ਇਹੀ ਗੱਲ ਕਰ ਰਹੇ ਸੀ ਵੀ ਕਈ ਇੱਦਾਂ ਦੇ ਕੇਸ ਜਿਹੜੇ ਹੋ ਜਾਂਦੇ ਜਿਸ ਦੇ ਵਿੱਚ ਫਿਰ ਪੁਲਿਸ ਦੀ ਕੰਮ ਕਰਨ ਦੀ ਜਿਹੜੀ ਸ਼ਮਤਾ ਆ ਉਸ ਨੂੰ ਲੈ ਕੇ ਤੇ ਉਹ ਉਸ ਦੇ ਉੱਤੇ ਜਿਹੜੇ ਲੋਕ ਆ ਸਵਾਲ ਆ ਉਹ ਕਰਦੇ ਆ, ਖਾਸ ਕਰਕੇ ਪੀੜਤ ਪਰਿਵਾਰਾਂ ਨੂੰ ਤਾਂ ਜਿਹੜਾ ਉਹ ਜਿਹੜੇ ਸਵਾਲ ਉਹ ਫਿਰ ਕਰਦੇ ਹੀ ਨੇ। ਸੋ ਇਹ ਬੜੀ ਮੰਦਭਾਗੀ ਗੱਲ ਆ। ਹੋਪਫੁਲੀ ਕੋਈ ਬ੍ਰੇਕ ਥਰੂ ਮਿਲੇ ਇਸ ਦੇ ਵਿੱਚ ਤੇ ਜਿਸ ਦੋਸ਼ੀ ਦੇ ਦੁਆਰਾ ਇਹ ਕਤਲ ਕੀਤੇ ਗਏ ਆ ਉਹ ਜਲਦ ਹੱਥ ਜਿਹੜਾ ਉਹ ਲੱਗੇ। ਅਜੇ ਤਾਂ ਇਹ ਵੀ ਹਰਜੋਤ ਸਿੰਘ ਜੀ ਪੁਲਿਸ ਅਜੇ ਤੱਕ ਇਹੀ ਕਹਿ ਰਹੀ ਆ, ਉਹਨਾਂ ਨੂੰ ਇਹ ਵੀ ਕਨਫਰਮ ਨਹੀਂ ਆ ਵੀ 1 ਆ 2 ਆ ਕਿ ਜ਼ਿਆਦਾ ਜਾਣੇ ਆ ਜਿਨ੍ਹਾਂ ਨੇ ਇਹ ਕਤਲ ਕੀਤੇ ਹੋ ਸਕਦੇ ਆ।
ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਾਬੁਲ ਤੋਂ ਆ ਰਹੀ ਹੈ ਮਾੜੀ ਖਬਰ ਇਸ ਦੇ ਵਿੱਚ ਆ ਰਹੀ ਹੈ। ਕਾਬੁਲ ਦੇ ਇੱਕ ਹੋਟਲ ਦੇ ਵਿੱਚ ਬੰਦੂਕਧਾਰੀ ਬੰਦੇ ਦੇ ਦੁਆਰਾ ਗੋਲੀकांड ਨੂੰ ਅੰਜਾਮ ਦਿੱਤਾ ਗਿਆ, ਜਿਸ ਦੇ ਵਿੱਚ 3 ਜਾਣਿਆਂ ਦੀਆਂ ਮੌਤਾਂ ਜਿਹੜੀਆਂ ਹੋਈਆਂ ਤੇ ਬਾਹਰੋਂ ਆਏ ਜਿਹੜੇ ਇੰਟਰਨੈਸ਼ਨਲ ਸੀਗੇ ਫੋਰਨ ਨੈਸ਼ਨਲਸ ਉਹ ਵੀ ਇਸ ਦੇ ਵਿੱਚ ਫੱਟੜ ਹੋਏ ਨੇ। ਤਕਰੀਬਨ 2:30 ਵਜੇ ਸ਼ਾਰੇ ਨਾ ਏਰੀਏ ਦੇ ਵਿੱਚ ਕਾਬੁਲ ਦੇ ਵਿੱਚ ਇਹ ਅਟੈਕ ਜਿਹੜਾ ਆ ਉਹ ਹਮਲਾ ਕੀਤਾ ਗਿਆ ਹੈਗਾ ਆ। ਸੋ ਕਾਬੁਲ ਦੇ ਇਸ ਹੋਟਲ ਦੇ ਵਿੱਚ ਅਫਗਾਨਿਸਤਾਨ ਦੀ ਰਾਜਧਾਨੀ 'ਚ ਇਹ ਹਮਲਾ ਹੋਇਆ ਆ। ਕਈ ਆਈ ਵਿਟਨੈਸ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਗਨ ਫਾਈਟ ਜਿਹੜੀ ਉੱਥੇ ਹੋਈ ਆ। ਪੁਲਿਸ ਤੇ ਸਿਕਿਉਰਿਟੀ ਫੋਰਸਿਸ ਮੌਕੇ ਦੇ ਉੱਤੇ ਜਿਹੜੀਆਂ ਉਹ ਪਹੁੰਚੀਆਂ, ਪਰ ਉਸੇ ਦੇ ਨਾਲ ਉੱਧਰੋਂ ਵੀ ਜਵਾਬੀ ਕਾਰਵਾਈ ਜਿਹੜੀ ਉਹ ਕੀਤੀ ਗਈ ਆ। ਤੇ ਜਿਹੜੇ ਮੁਜਾਹਿਦ ਦੱਸਦੇ ਨੇ, ਜਿਹੜੇ ਉਹਨਾਂ ਦੇ ਤਾਲਿਬਾਨ ਦੇ ਸਪੋਕਸਮੈਨ ਨੇ, ਉਹਨਾਂ ਨੇ ਕਿਹਾ ਵੀ ਕੋਈ ਵੀ ਫੋਰਨ ਨੈਸ਼ਨਲ ਜਿਹੜਾ ਬਾਹਰੋਂ ਰਹਿ ਰਹੇ ਸੀਗੇ ਉਹਨਾਂ ਦੀ ਮੌਤ ਨਹੀਂ ਹੋਈ, ਪਰ 2 ਜਿਹੜੇ ਉਸ ਦੇ ਵਿੱਚ ਜ਼ਖਮੀ ਹੋਏ ਆ। ਉਹਨਾਂ ਨੇ ਰੂਫ ਟਾਪ ਤੋਂ ਜਿਹੜੀਆਂ ਆ ਉਹ ਛਾਲਾਂ ਮਾਰੀਆਂ ਸੀ। ਜੀ ਬਿਲਕੁਲ, ਬੜੀ ਮਾੜੀ ਖਬਰ ਆ ਰਹੀ ਹੈ। ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਹੈ। ਲਾਸ ਐਂਜਲਸ ਦੇ ਵਿੱਚ ਇੱਕ ਬੜਾ ਕਹਿੰਦੇ ਬਦਨਾਮ ਕਿੰਗ ਜਿਹੜਾ ਸ਼ੇਰ ਆ ਲਾਇਨ, ਉਸ ਨੂੰ ਫੜਿਆ ਗਿਆ ਹੈਗਾ। ਪਿਛਲੇ ਦਿਨਾਂ ਦੇ ਵਿੱਚ ਲਾਸ ਐਂਜਲਸ ਏਰੀਏ ਦੇ ਵਿੱਚ ਇਸ ਲਾਇਨ ਨੇ ਇੱਕ ਛੋਟਾ ਜਿਹੜਾ ਡੌਗ ਆ ਚੀਹੂਆ, ਉਸ ਨੂੰ ਮਾਰ ਦਿੱਤਾ ਸੀ। ਉਸ ਤੋਂ ਬਾਅਦ ਇਹ ਹਾਲੀਵੁੱਡ ਹਿਲਸ ਏਰੀਏ ਦੇ ਵਿੱਚ ਵਾਪਰਿਆ ਸੀ ਤੇ ਜੋ ਵਾਈਲਡ ਲਾਈਫ ਵਾਲੇ ਆ ਇਸ ਨੂੰ ਲੱਭ ਰਹੇ ਸੀ ਤੇ ਸਮਹਾਉ ਜਿਹੜਾ ਇਹ ਮਾਊਂਟਨ ਲਾਇਨ ਆ, ਜਿਸ ਨੂੰ P22 ਕਰਕੇ ਕਿਹਾ ਜਾਂਦਾ ਹੈ, ਇਸ ਨੂੰ ਟਰੈਕ ਕੀਤਾ GPS ਕਾਲਰ ਦੇ ਨਾਲ ਤੇ ਇਸ ਨੂੰ ਇੱਕ ਘਰ ਜੋ ਲਾਸ ਫਲੀਸ ਦਾ ਆ, ਜਿਸ ਦਾ ਨਾਮ ਓਨਰ ਦਾ ਨਾਮ ਦੱਸਿਆ ਗਿਆ, ਉਸ ਦੇ ਘਰ ਦੇ ਬੈਕ ਯਾਰਡ ਦੇ ਵਿੱਚ ਪਾਇਆ ਗਿਆ। ਇਹ ਜੋ ਮਾਊਂਟਨ ਲਾਇਨ ਸੀ ਜਾ ਰਿਹਾ ਸੀ ਤੇ ਕਿਤੇ ਇਸ ਦਾ ਕਾਰ ਦੇ ਵਿੱਚ ਵੱਜ ਕੇ ਸੱਟ ਲੱਗ ਗਈ ਤੇ ਉਸ ਤੋਂ ਬਾਅਦ ਇਹ ਘਰ ਦੇ ਪਿੱਛੇ ਬੈਕ ਯਾਰਡ ਚਲੇ ਗਿਆ। ਤੇ ਜਦੋਂ ਵਾਈਲਡ ਲਾਈਫ ਵਾਲੇ ਉਸ ਘਰ ਦੇ ਪਿੱਛੇ ਗਏ, ਕਿਉਂਕਿ ਇਹਦੇ ਟਰੈਕਰ ਲੱਗਾ ਹੋਇਆ ਸੀ ਇਸ ਮਾਊਂਟਨ ਲਾਇਨ ਦੇ, ਤੇ ਉਹਨਾਂ ਨੇ ਜਾ ਕੇ ਘਰ ਦੀ ਜੋ ਮਾਲਕਣ ਸੀ ਉਸ ਨੂੰ ਕਿਹਾ ਵੀ ਅਸੀਂ ਤੁਹਾਡੇ ਘਰ ਪਿੱਛੇ ਮਾਊਂਟਨ ਲਾਇਨ ਆ ਉਸ ਨੂੰ ਫੜਨ ਆਏ ਹੈਗੇ ਆ ਵਾਈਲਡ ਲਾਈਫ ਤੋਂ। ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਫਿਸ਼ ਤੇ ਵਾਈਲਡ ਲਾਈਫ ਤੇ ਨੈਸ਼ਨਲ ਪਾਰਕ ਸਰਵਿਸ, ਇਹਨਾਂ ਸਾਰਿਆਂ ਨੇ ਰਲ ਕੇ ਉਸ ਨੂੰ ਫੜ ਲਿਆ ਤੇ ਹੁਣ ਇਸ ਮਾਊਂਟਨ ਲਾਇਨ ਦਾ ਜੋ ਆ ਵੈਟਰਨਰੀ ਇਲਾਜ ਚੱਲ ਰਿਹਾ ਤੇ ਉਹਦੀ ਵੈਲੂਏਸ਼ਨ ਹੋ ਰਹੀ ਹੈ। ਜੀ P22 ਜਿਹੜਾ ਇਹ ਮਾਊਂਟਨ ਲਾਇਨ ਆ ਕਾਫੀ ਫੇਮਸ ਆ। ਤੇ ਜਿੱਦਾਂ ਤੁਸੀਂ ਕਿਹਾ ਵੀ ਹੁਣ ਆਮ ਲੋਕਾਂ ਦੇ ਘਰਾਂ ਦੇ ਵਿੱਚ ਅੱਗੇ ਪਿੱਛੇ ਤੇ ਹੁਣ ਕੁੱਤੇ ਨੂੰ ਵੀ ਜਿਹੜਾ ਉਸਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਮਾਰ ਦਿੱਤਾ, ਉਸ ਨੂੰ ਦਬੋਚ ਲਿਆ। ਸੋ ਰਿਸਕੀ ਹੋਇਆ ਤੇ ਹੁਣ ਮੈਨੂੰ ਲੱਗਦਾ ਇਸ ਨੂੰ ਇਵੈਂਚੁਅਲੀ ਉੱਥੋਂ ਕੱਢ ਕੇ ਕਿਤੇ ਹੋਰ ਜਿਹੜਾ ਉਹ ਛੱਡਣਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, US ਇਨਫਲੇਸ਼ਨ ਦੇ ਉੱਤੇ ਜਿਹੜੀਆਂ ਰਿਪੋਰਟਸ ਆ ਉਹ ਬੀਤੇ ਦਿਨਾਂ 'ਚ ਆਈਆਂ ਨੇ। ਕੰਜ਼ਿਊਮਰ ਪ੍ਰਾਈਸ ਇੰਡੈਕਸ ਨਵੰਬਰ ਮਹੀਨੇ ਦੇ ਜਿਹੜੇ ਆંકੜੇ ਆਏ ਆ, ਪਿਛਲੇ ਸਾਲ ਦੇ ਮੁਕਾਬਲੇ 7.1% ਵਾਧਾ। ਇਹੀ ਜਿਹੜਾ ਦਰ ਆ ਮਹਿੰਗਾਈ ਦਾ, ਇਹ ਜੂਨ ਮਹੀਨੇ 'ਚ 9.1% ਦੇ ਉੱਤੇ ਪਹੁੰਚਿਆ ਸੀਗਾ। ਸੋ ਪਹਿਲਾਂ ਦੇ ਨਾਲੋਂ ਇਨਫਲੇਸ਼ਨ ਕਹਿੰਦੇ ਆ ਵੀ ਥੋੜ੍ਹੀ ਘਟੀ ਮਹਿਸੂਸ ਜਿਹੜੀ ਉਹ ਹੋ ਰਹੀ ਆ। 5ਵਾਂ ਜਿਹੜਾ ਲਗਾਤਾਰ ਮਹੀਨਾ ਜਿਸ ਦੇ ਵਿੱਚ ਜਿਹੜੇ ਇਨਫਲੇਸ਼ਨ ਦਾ ਦਾਰਾ ਥੋੜ੍ਹਾ ਜਿਹਾ ਥੱਲੇ ਨੂੰ ਆਇਆ ਆ, ਪਰ ਪਿਛਲੇ ਸਾਲ ਦੇ ਮੁਕਾਬਲੇ ਆਲਰੇਡੀ ਜਿਹੜਾ ਅਜੇ ਵੀ ਮਹਿੰਗਾ ਹੀ ਦੇਖਿਆ ਜਾ ਰਿਹਾ ਆ। ਅਕਤੂਬਰ ਮਹੀਨੇ ਦੇ ਨਾਲੋਂ ਨਵੰਬਰ ਮਹੀਨੇ ਦੇ ਵਿੱਚ 0.4% ਜਿਹੜੀ ਆ ਇਨਫਲੇਸ਼ਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈਗੀ ਆ। ਸੋ ਕੱਲ ਪਰਸੋਂ ਨੂੰ ਮਿਲਣਾ ਹੈ ਹਰਜੋਤ ਸਿੰਘ ਜੀ, ਫੈਡਰਲ ਰਿਜ਼ਰਵ ਨੇ ਜਰੋਮ ਪਾਵਲ ਹੋਣਾ ਨੇ ਪਿਛਲੇ ਮਹੀਨੇ ਦੇ ਵਿੱਚ ਇਨਫਲੇਸ਼ਨ ਦੇ ਈਜ਼ ਹੋਣ ਦੇ ਉੱਤੇ ਵੀ ਜਿਹੜਾ ਆ ਫੈਡਰਲ ਰਿਜ਼ਰਵ ਨੇ ਕਿਹਾ ਸੀਗਾ ਵੀ ਅਸੀਂ ਅਜੇ ਵੀ ਇੰਟਰਸਟ ਰੇਟ ਨੂੰ ਜਿਹੜਾ ਆ ਵਧਾਉਣੋਂ ਨਹੀਂ ਰੋਕਾਂਗੇ। ਇਹ ਹੋ ਸਕਦਾ ਆ ਵੀ ਇੰਟਰਸਟ ਰੇਟ ਘੱਟ ਜਿਹੜੇ ਉਹ ਵਧਾਏ ਜਾਣ। ਸੋ 7ਵੀਂ ਵਾਰੀ ਹੋ ਸਕਦਾ ਆ ਕੱਲ ਪਰਸੋਂ ਦੇ ਵਿੱਚ ਆਪਾਂ ਨੂੰ ਖਬਰ ਜਿਹੜੀ ਉਹ ਸੁਣਨ ਨੂੰ ਮਿਲੇ ਵੀ ਇੰਟਰਸਟ ਰੇਟਸ ਆ ਉਹਨਾਂ ਨੂੰ ਵਧਾਇਆ ਜਾ ਰਿਹਾ ਹੈਗਾ ਆ। ਸੋ ਇਨਫਲੇਸ਼ਨ ਨੂੰ ਫਾਈਟ ਕਰਨ ਦੇ ਲਈ ਜਿਹੜੇ ਫੈਡ ਨੇ ਇਹ ਪੱਕਾ ਰਾਹ ਜਿਹੜਾ ਉਹ ਚੁਣਿਆ ਆ ਵੀ ਅਸੀਂ ਇੰਟਰਸਟ ਰੇਟ ਨੂੰ ਲਗਾਤਾਰ ਵਧਾਈ ਜਾਣਾ ਹੈਗਾ ਆ। ਗੈਸ ਦੀਆਂ ਪ੍ਰਾਈਸਾਂ ਘਟਣ ਦੇ ਕਰਕੇ ਇਨਫਲੇਸ਼ਨ ਦੇ ਵਿੱਚ ਥੋੜ੍ਹੀ ਜਿਹੀ ਆਪਾਂ ਨੂੰ ਗਿਰਾਵਟ, ਥੋੜ੍ਹੀ ਜਿਹੀ ਕਹਿ ਲਓ ਵੀ ਠੰਡ ਦੀ ਜਿਹੜੀ ਉਹ ਮਹਿਸੂਸ ਹੋ ਰਹੀ ਆ। $5 ਪਰ ਗੈਲਨ ਦੇ ਉੱਤੇ ਜੂਨ ਮਹੀਨੇ ਦੇ ਵਿੱਚ ਨੈਸ਼ਨਲ ਗੈਸ ਜਿਹੜੀ ਆ ਉਹ ਪ੍ਰਾਈਸ ਹੋ ਗਈ ਸੀ, ਜਿਹੜੀ ਕਿ ਕੱਲ $3.26 ਦੇ ਉੱਤੇ ਘਟ ਕੇ ਜਿਹੜੀ ਉਹ ਪਹੁੰਚੀ ਹੈਗੀ ਆ। ਸੋ
ਇਹਦੇ ਵਿੱਚ ਹਰਜੋਤ ਸਿੰਘ ਜੀ ਆਪਾਂ ਦੇਖ ਰਹੇ ਹੁਣ ਜਿਹੜਾ ਬਾਹਰੋਂ ਵੀ ਸਮਾਨ ਆ ਰਿਹਾ ਆ, ਉਹਦੇ ਜਿਹੜਾ ਆਉਂਦਾ ਹੁੰਦਾ ਕੰਟੇਨਰ ਆ, ਉਹਦੇ ਪ੍ਰਾਈਸ ਵੀ ਜਿਹੜੇ ਅੱਗੇ ਦੇ ਨਾਲੋਂ ਘਟੇ ਹੈਗੇ ਨੇ। ਲੰਬਰ ਦੇ, ਕਾਪਰ ਦੇ, ਵੀਟ ਦੇ, ਹੋਰ ਕਮੋਡਿਟੀਜ਼ ਦੇ ਪ੍ਰਾਈਸ ਵੀ ਪਹਿਲਾਂ ਦੇ ਨਾਲੋਂ ਜਿਹੜੇ ਉਹ ਘਟੇ ਆ, ਜਿਹਦੇ ਨਾਲ ਕੰਸਟਰਕਸ਼ਨ ਤੇ ਫੂਡ ਕਾਸਟ ਦੇ ਵਿੱਚ ਥੋੜ੍ਹੀ ਜਿਹੀ ਗਿਰਾਵਟ ਦਰਜ ਹੋਈ ਆ। ਲੋਕਾਂ ਨੂੰ ਇੱਕ ਮਾੜਾ ਜਿਹਾ ਸਾਹ ਲੈਣ ਦਾ ਜਿਹੜਾ ਉਹ ਮੌਕਾ ਮਿਲਿਆ ਹੈਗਾ ਆ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ, ਪਰ ਨਵੰਬਰ ਮਹੀਨੇ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 7.1% ਜਿਹੜੀ ਇਨਫਲੇਸ਼ਨ ਜਿਹੜੀ ਉਹ ਰਹੀ ਆ, ਤੇ ਅਕਤੂਬਰ ਮਹੀਨੇ ਦੇ ਮੁਕਾਬਲੇ 0.5% ਜਿਹੜੀ ਆ ਇਨਫਲੇਸ਼ਨ ਥੱਲੇ ਨੂੰ, ਮਹਿੰਗਾਈ ਦੀ ਦਰ ਥੱਲੇ ਨੂੰ ਆਈ ਹੈਗੀ ਆ। ਜੀ ਬਿਲਕੁਲ। ਸੋ ਕਹਿੰਦੇ ਵੀ 0.5% ਇੰਟਰਸਟ ਰੇਟ 7ਵੀਂ ਵਾਰੀ ਫੈਡਰਲ ਰਿਜ਼ਰਵ ਬੋਰਡ ਇਸ ਸਾਲ ਦੇ ਵਿੱਚ ਇਨਕਰੀਜ਼ ਕਰ ਸਕਦਾ ਹੈ। ਈਵਨ ਦੋ ਇਨਫਲੇਸ਼ਨ ਥੋੜੀ ਜਿਹੀ ਥੱਲੇ ਆਈ ਹੈ, ਪਰ ਗਰੋਸਰੀ ਦੀਆਂ ਕੀਮਤਾਂ 12% ਨਵੰਬਰ ਮਹੀਨੇ ਦੇ ਵਿੱਚ ਵੱਧ ਗਈਆਂ ਆ। ਸੋ ਗਰੋਸਰੀ ਜੋ ਆ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੈਗੀ ਆ, ਤੇ 에ਅਰ ਫੇਅਰ 36% ਜ਼ਿਆਦੇ ਹੋਏ ਆ ਪਿਛਲੇ 12 ਮਹੀਨਿਆਂ ਦੇ ਨਾਲ। ਜੇ ਕੰਪੇਅਰ ਕੀਤਾ ਜਾਵੇ ਪਿਛਲੇ ਸਾਲ ਨਵੰਬਰ ਨਾਲੋਂ ਇਸ ਸਾਲ ਨਵੰਬਰ ਦੇ ਵਿੱਚ ਜੋ 에ਅਰ ਫੇਅਰ ਆ ਉਹ 36% ਜ਼ਿਆਦੇ ਹੋਏ ਆ। ਹਾਊਸ ਹੋਲਡ એનર્ਜੀ 15.7%, ਪੈਟਸ ਤੇ ਪੈਟਸ ਦੇ ਪ੍ਰੋਡਕਟ 13%, ਫੂਡ ਐਟ ਹੋਮ 12%, ਗੈਸੋਲੀਨ 10% ਤੇ ਫੂਡ ਤੇ ਰੈਸਟੋਰੈਂਟ 8.5%। ਜਿਹੜੇ ਰੈਂਟ ਆ ਉਹ 7.9%। ਸੋ ਇਹ ਚੀਜ਼ਾਂ ਇੰਨੀਆਂ ਜ਼ਿਆਦਾ ਜਿਹੜੀਆਂ ਆ ਪਿਛਲੇ 1 ਸਾਲ ਨਾਲੋਂ ਮਹਿੰਗੀਆਂ ਹੋਈਆਂ ਹੈਗੀਆਂ ਆ। ਤੇ ਅਗਲੀ ਖਬਰ ਵੱਲ ਚਲੀਏ। ਯੂਨਾਈਟਿਡ 에ਅਰਲਾਈਨ ਇੱਕ ਬਹੁਤ ਵੱਡਾ ਆਰਡਰ ਦੇਣ ਜਾ ਰਹੀ ਆ। ਕਹਿੰਦੇ 100 ਨਵੇਂ ਉਹ 787 ਡ੍ਰੀਮ ਲਾਈਨਰਸ ਖਰੀਦਣ ਜਾ ਰਹੀ ਆ, $43 ਬਿਲੀਅਨ ਦੇ ਉੱਤੇ। ਸ਼ਿਕਾਗੋ ਬੇਸਡ 에ਅਰਲਾਈਨ ਨੇ 200 에ਅਰਪਲੇਨ ਪਹਿਲਾਂ ਆਰਡਰ ਕੀਤੇ ਆ, ਤੇ 100 ਜਿਹੜੇ ਆ ਹੁਣ ਉਹਨਾਂ ਨੇ 737 ਮੈਕਸ 에ਅਰਪਲੇਨ ਜੋ ਆ ਉਹ ਆਰਡਰ ਕੀਤੇ ਹੈਗੇ ਆ। ਪਿੱਛੇ ਜਿਹਾ 에ਅਰਲਾਈਨ ਤੁਸੀਂ ਸੁਣਿਆ ਹੋਣਾ, ਕਹਿ ਰਹੇ ਸੀ ਵੀ ਅਸੀਂ ਬਹੁਤ ਘਾਟੇ 'ਚ ਜਾ ਰਹੇ ਹਾਂ, ਸਾਡੇ EMPLOYEE ਵਾਪਸ ਨਹੀਂ ਆ ਰਹੇ, ਫੈਡਰਲ ਸਾਨੂੰ ਹੋਰ ਸਪੋਰਟ ਕਰੇ। ਇੰਨੇ ਲੋਨ ਪਹਿਲਾਂ ਲਏ ਸੀ, ਤੇ ਹੁਣ $30 ਬਿਲੀਅਨ ਦੀ ਜਿਹੜੀ ਆ ਉਹਨਾਂ ਨੇ ਡੀਲ ਆਲਰੇਡੀ 100 ਬੋਇੰਗ 787 ਡ੍ਰੀਮ ਲਾਈਨਰ ਖਰੀਦਣ ਦੀ ਕਰ ਲਈ ਹੈਗੀ ਆ। EMPLOYEES ਨੂੰ ਸ਼ਾਇਦ ਨਾ ਦੇਣ ਉਹਨਾਂ ਦੀ ਥਾਂ ਦੇ ਉੱਤੇ ਫਿਰ ਇਹਨਾਂ ਨੇ ਜਹਾਜ਼ ਜੂਜ ਜਿਹੜੇ ਆ ਹੁਣ ਖਰੀਦੇ ਆ। ਕਈ ਜਿਹੜੀਆਂ ਕੰਪਨੀਆਂ ਆ ਅਜਿਹੀ ਮਾਰਕੀਟਸ ਦੇ ਵਿੱਚ ਉਹ ਆਊਟ ਵੀ ਹੋ ਜਾਂਦੀਆਂ, ਨਿਕਲ ਜਾਂਦੀਆਂ ਨੇ, ਤੇ ਜਿਹੜੀਆਂ ਪੁਰਾਣੀਆਂ ਨੇ, ਟਿਕੀਆਂ ਹੋਈਆਂ ਨੇ, ਉਹਨਾਂ ਨੂੰ ਫਿਰ ਆਪਣਾ ਜਿਹੜੇ ਆਪਰੇਸ਼ਨਸ ਆ ਉਸ ਨੂੰ ਐਕਸਪੈਂਡ ਕਰਨ ਦਾ ਜਿਹੜਾ ਉਹ ਮੌਕਾ ਵੀ ਮਿਲ ਜਾਂਦਾ ਹੈਗਾ ਆ। ਹਰਜੋਤ ਸਿੰਘ ਜੀ, ਫਰਾਂਸ ਤੋਂ ਇਸੇ ਇੱਕ ਖਬਰ ਜਿਹੜੀ 에ਅਰ ਦੇ ਨਾਲ ਸੰਬੰਧਿਤ ਜਿਹੜੀ ਉਹ ਆ ਰਹੀ ਆ, ਉਹਨਾਂ ਨੇ ਜਿਹੜੀਆਂ ਲੋਕਲ ਫਲਾਈਟਸ ਆ ਉਸ ਦੇ ਵਿੱਚ ਕਟੌਤੀ ਕਰ ਦਿੱਤੀ ਆ, ਬੰਦ ਕਰ ਦਿੱਤੀਆਂ। ਕਹਿੰਦੇ ਵੀ ਜਿੱਥੇ ਟ੍ਰੇਨ ਦਾ ਸਫ਼ਰ 2.5 ਘੰਟੇ ਤੋਂ ਘੱਟ ਹੈਗਾ ਜਾਂ 2.5 ਘੰਟੇ ਤੱਕ ਆ, ਉਹਨਾਂ ਥਾਵਾਂ ਦੇ ਦਰਮਿਆਨ ਜਿਹੜੀਆਂ ਡੋਮੈਸਟਿਕ ਫਲਾਈਟਸ ਆ ਉਹ ਨਹੀਂ ਚੱਲਣਗੀਆਂ। ਤੇ ਉਹ ਇਹ ਕਹਿ ਰਹੇ ਆ, ਉਹਨਾਂ ਦਾ ਮਤਲਬ ਕਹਿਣ ਦਾ ਮਕਸਦ ਇਹੀ ਆ ਵੀ ਭਾਈ ਇਹਦੇ ਨਾਲ ਅਸੀਂ ਜਿਹੜਾ ਪੋਲਿਊਸ਼ਨ ਆ ਤੇ ਜਿਹੜੇ ਗ੍ਰੀਨ ਹਾਊਸ ਗੈਸਿਸ ਐਮਿਸ਼ਨ ਆ ਉਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਯੂਰਪ ਦੀ ਇੱਕ ਸਭ ਤੋਂ ਵਧੀਆ ਜਿਹੜੀ ਚੀਜ਼ ਉੱਥੇ ਹੈਗੀ, ਜਿਹੜੀ ਅਮਰੀਕਾ 'ਚ ਕਿਤੇ ਨਾ ਕਿਤੇ ਮਿਸਿੰਗ ਆ, ਵੀ ਉੱਥੇ ਹਾਈ ਸਪੀਡ ਰੇਲ ਦਾ ਇਨਫਰਾਸਟ੍ਰਕਚਰ ਕਾਫੀ ਸਟਰੋਂਗ ਹੈਗਾ, ਕਾਫੀ ਚੰਗਾ ਹੈਗਾ ਆ। ਉਸੇ ਦੇ ਚੱਲਦਿਆਂ ਇਹਨਾਂ ਨੇ ਇਹ ਹੁਣ ਫੈਸਲਾ ਹਰਜੋਤ ਸਿੰਘ ਜੀ ਉੱਥੇ ਲਿਆ ਆ ਵੀ ਇਹ ਚਾਹੁੰਦੇ ਨੇ ਵੀ 2.5 ਘੰਟੇ ਤੋਂ ਵੱਧ ਦੇ ਸਫ਼ਰ ਦੇ ਲਈ ਹੀ ਸਿਰਫ 에ਅਰ ਫਲਾਈਟਸ ਜਿਹੜੀਆਂ ਹੋਣਗੀਆਂ, ਤੇ ਜਿੱਥੇ 2.5 ਘੰਟੇ ਦੀਆਂ ਉਸ ਤੋਂ ਘੱਟ ਦਾ ਸਫ਼ਰ ਟ੍ਰੇਨ ਤੇ ਕੀਤਾ ਜਾ ਸਕਦਾ ਆ, ਉਹਨਾਂ ਡੈਸਟੀਨੇਸ਼ਨਸ ਦੇ ਦਰਮਿਆਨ ਇਹਨਾਂ ਨੇ ਜਿਹੜੀਆਂ 에ਅਰ ਫਲਾਈਟਸ ਆ ਉਹ ਬੰਦ ਕਰ ਦਿੱਤੀਆਂ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੀ ਟੋਯੋਟਾ ਆ, ਜਾਪਾਨ ਦੀ ਕੰਪਨੀ ਆ, ਉਹਨਾਂ ਨੇ ਕੁਝ ਕਾਰਾਂ US ਕਾਰਾਂ ਦੇ ਮਾਡਲ ਜੋ ਆ USA ਦੇ ਵਿੱਚ ਵੇਚਣ ਤੋਂ ਬੰਦ ਕਰ ਦਿੱਤਾ ਹੈਗਾ। ਉਹਨਾਂ ਨੂੰ ਪ੍ਰੋਡਕਸ਼ਨ ਵੀ ਉਹਨਾਂ ਦੀ ਜਿਹੜੀ ਆ ਬੰਦ ਕਰ ਦਿੱਤੀ ਗਈ ਆ। ਟੋਯੋਟਾ ਨੂੰ ਚਾਹੇ ਇਸ ਕਰਕੇ ਜਾਣਿਆ ਜਾਂਦਾ ਵੀ ਉਹ ਬਹੁਤ ਵਧੀਆ ਕਾਰਾਂ ਬਣਾਉਂਦੇ ਆ। ਕਾਰਾਂ ਤੋਂ ਬਿਨਾਂ ਸੀਵਿੰਗ ਮਸ਼ੀਨ, ਫੋਰਕਲਿਫਟ, ਰੋਬੋਟਿਕਸ, ਬੋਟਸ, ਈਵਨ ਘਰ ਵੀ ਜਿਹੜੇ ਟੋਯੋਟਾ ਵਾਲੇ ਉਹ ਬਣਾਉਂਦੇ ਹੈਗੇ। ਪਰ ਮੇਨ ਲਾਈਨ ਆਫ ਬਿਜ਼ਨਸ ਟੋਯੋਟਾ ਦਾ ਆਟੋਮੋਬਾਈਲਸ ਹੈਗਾ ਆ। ਟੋਯੋਟਾ ਵਾਲਿਆਂ ਨੇ 2003 ਦੇ ਵਿੱਚ ਉਹਨਾਂ ਦੀ ਇੱਕ ਸੀਓਨ ਕਾਰ ਬ੍ਰਾਂਡ ਸੀ, ਉਸ ਨੂੰ ਜਿਹੜਾ ਲਾਂਚ ਕੀਤਾ ਸੀ। ਉਹਨਾਂ ਦਾ ਮੇਨ ਮਕਸਦ ਇਹ ਸੀ ਵੀ ਜਿਹੜੇ ਯੰਗ ਬਾਇਰਸ ਆ ਉਹ ਇਸ ਕਾਰ ਨੂੰ ਖਰੀਦਣਗੇ। ਪਰ ਹੁਣ ਉਹ ਕਹਿੰਦੇ ਆ ਵੀ ਕਸਟਮਰਸ ਨੇ ਇੰਨੀ ਵੱਡੀ ਗਿਣਤੀ 'ਚ ਖਰੀਦਿਆ ਨਹੀਂ,
ਤੇ ਸੀਓਨ ਜੋ ਸੀ ਉਹ 2016 ਦੇ ਵਿੱਚ ਬੰਦ ਕਰ ਦਿੱਤੀ ਗਈ। ਜੇਮਸ ਜੈਕਬਸ ਜੋ hotcars.com ਦੇ ਨਾਲ ਹੈਗੇ ਆ, ਉਹਨਾਂ ਨੇ ਕਿਹਾ ਇਸੇ ਤਰ੍ਹਾਂ ਟੋਯੋਟਾ ਨੇ ਇੱਕ ਇਹਨਾਂ ਦਾ ਹੋਰ ਬੜਾ ਵਧੀਆ ਮਾਡਲ ਸੀ ਟੋਯੋਟਾ FJ ਕਰੂਜ਼ਰ, ਉਸ ਨੂੰ ਵੀ ਇਹਨਾਂ ਨੇ ਜਿਹੜੀ ਪ੍ਰੋਡਕਸ਼ਨ ਆ USA ਦੇ ਵਿੱਚ ਪ੍ਰੋਡਕਸ਼ਨ ਕਰਕੇ ਚਾਹੇ ਜਾਪਾਨ ਦੇ ਵਿੱਚ USA 'ਚ ਸੈੱਲ ਕਰਨੀ ਬੰਦ ਕਰ ਦਿੱਤੀ ਸੀ। ਸੋ ਟੋਯੋਟਾ FJ ਕਰੂਜ਼ਰ ਦੀ ਰਿਪਲੇਸਮੈਂਟ ਲੈਂਡ ਕਰੂਜ਼ਰ ਉਹਨਾਂ ਨੇ ਜਿਹੜੀ ਕਰ ਲਈ ਸੀਗੀ। ਹੋਰ ਜੋ ਮਾਡਲ ਟੋਯੋਟਾ ਵਾਲੇ ਡਿਸਕੰਟੀਨਿਊ ਕਰਨ ਜਾ ਰਹੇ ਆ, ਉਹਨਾਂ ਦੇ ਵਿੱਚ ਸੁਪਰਾ, ਕ੍ਰੈਸਟਾ 2000 GT, ਸਵਾਰ, ਸਿਲਿਕਾ, MR2, ਸੋਲਾਰਾ ਤੇ ਕਰੀਨਾ, ਇਹ ਸਾਰੀਆਂ ਜਿਹੜੀਆਂ ਕਾਰਾਂ ਆ ਉਹ USA ਦੇ ਵਿੱਚ ਸੈੱਲ ਕਰਨ ਤੋਂ ਬੰਦ ਕਰਨ ਜਾ ਰਹੇ। ਜੀ ਜੀ। ਸੋ ਚੇਂਜਸ ਜਿਹੜੇ ਆ ਕਈ ਥਾਵਾਂ ਦੇ ਉੱਤੇ ਆਪਾਂ ਇਹ ਦੇਖ ਰਹੇ ਹਾਂ। ਤੇ ਹਰਜੋਤ ਸਿੰਘ ਜੀ, ਇੱਕ ਆਪਾਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀ ਕੱਲ ਆਪਾਂ ਖਬਰ ਦੱਸ ਰਹੇ ਸੀ ਨਿਊਕਲੀਅਰ ਫਿਊਜ਼ਨ ਨੂੰ ਲੈ ਕੇ ਡਿਪਾਰਟਮੈਂਟ ਆਫ ਐਨਰਜੀ ਨੇ ਕੀ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਆ, ਉਹ ਆਪਾਂ ਸ਼ੇਅਰ ਕਰਦੇ ਹਾਂ। ਤੇ ਸੈਮ ਬੈਂਕਮੈਨ ਫਰਾਈਡ, ਜਿਸ ਨੂੰ ਬਹਾਮਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਉਸ ਦੇ ਉੱਤੇ ਕਿਹੜੇ ਕਿਹੜੇ ਜਿਹੜੇ ਚਾਰਜਸ ਆ ਹੋਰ ਲਗਾਏ ਗਏ ਆ, ਇਹ ਜਿਹੜੀਆਂ ਚਰਚਾਵਾਂ ਆਪਾਂ ਜਿਹੜੀਆਂ ਕਰਾਂਗੇ ਤੇ ਇਕਨੋਮੀ ਦੇ ਨਾਲ ਸੰਬੰਧਿਤ ਹੋਰ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੋਵਾਂਗੇ। ਮਿਲਦੇ ਹਾਂ ਇੱਕ ਸਾਰੇ ਸਰੋਤਿਆਂ ਨੂੰ ਬ੍ਰੇਕ ਤੋਂ ਬਾਅਦ ਜੀ।
ਪੰਜਾਬੀ ਰੇਡੀਓ USA ਸਨਰਾਈਜ਼ ਦੇਖ ਰਹੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਨਗੀ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਫਿਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਹਾਂ। ਹਰਜੋਤ ਸਿੰਘ ਜੀ, ਕਲੀਨ એનર્ਜੀ ਕਾਰਬਨ ਫ੍ਰੀ ਪਾਵਰ ਲੱਭਣ ਦੇ ਲਈ ਜਿਹੜਾ ਅੱਜ ਡਿਪਾਰਟਮੈਂਟ ਆਫ ਐਨਰਜੀ ਨੇ ਘੋਸ਼ਣਾ ਕੀਤੀ ਆ, ਫਿਊਜ਼ਨ એનર્ਜੀ ਨੂੰ ਜਿਹੜਾ ਉਹ ਲੈ ਕੇ ਉਹ ਇੱਕ ਬ੍ਰੇਕ ਥਰੂ ਜਿਹੜਾ ਉਹ ਹੋ ਸਕਦਾ ਆ। US ਦੇ ਵਿੱਚ ਫਿਊਜ਼ਨ ਪਾਵਰ ਮਾਈਲਸਟੋਨ ਦੇ ਉੱਤੇ ਪਹੁੰਚ ਤਾਂ ਗਿਆ ਆ, ਪਰ ਹੁਣ ਅਗਲਾ ਸਵਾਲ ਇਹ ਇਸ ਦੇ ਵਿੱਚ ਆ ਜਾਣਾ ਆ ਵੀ ਕੀ ਇਹ ਧਰਤੀ ਨੂੰ ਬਚਾਉਣ ਦੇ ਲਈ ਇਨਫ ਹੋਊਗਾ, ਕਿਤੇ ਦੇਰ ਤਾਂ ਨਹੀਂ ਹੋ ਜੂਗੀ, ਤੇ ਕਦੋਂ ਤੱਕ ਕਮਰਸ਼ੀਅਲ ਯੂਜ਼ ਦੇ ਲਈ ਆ ਸਕਦਾ ਆ। ਪਹਿਲੀ ਵਾਰੀ ਲੈਬ ਦੇ ਵਿੱਚ ਇਦਾਂ ਹੋਇਆ ਵੀ ਜਿੰਨੀ એનર્ਜੀ ਵਰਤੀ ਗਈ ਆ ਉਸ ਤੋਂ ਵੱਧ એનર્ਜੀ ਦਾ ਪੈਦਾਵਾਰ ਕੀਤਾ ਗਿਆ ਆ। ਇਹ ਕਹਿੰਦੇ 5 ਦਸੰਬਰ ਨੂੰ ਤਕਰੀਬਨ 1 ਵਜੇ ਲਿਵਰਮੋਰ ਨੈਸ਼ਨਲ ਲੈਬੋਰਟਰੀ ਜਿਹੜੀ ਕੈਲੀਫੋਰਨੀਆ 'ਚ ਆ ਉੱਥੇ ਇਹ ਵਾਪਰੀ ਆ। ਪਿਛਲੇ ਕਈ ਦਹਾਕਿਆਂ ਤੋਂ ਇਸ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਆ। $3.5 ਬਿਲੀਅਨ ਦੀ ਜਿਹੜੀ ਲੇਜ਼ਰ ਕੰਪਲੈਕਸ ਉੱਥੇ ਬਣਾਇਆ ਗਿਆ ਸੀਗਾ, ਉਸ ਦੇ ਵਿੱਚ ਇਸ ਦੇ ਉੱਤੇ ਟੈਸਟਿੰਗ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਸੀ। ਲੇਜ਼ਰਸ ਦੇ ਦੁਆਰਾ 2.05 ਮੈਗਾ ਜਾਊਲਸ ਆਫ એનર્ਜੀ ਜਿਹੜੀ ਉਹ ਪ੍ਰੋਡਿਊਸ ਜਿਹੜੀ ਉਹ ਕੀਤੀ ਗਈ, ਉਹ ਵਰਤੀ ਗਈ, ਤੇ ਉਸ ਦੇ ਨਾਲ 3.15 ਮੈਗਾ ਜਾਊਲਸ એનર્ਜੀ ਜਿਹੜੀ ਉਹ ਪੈਲਟ ਦੇ ਵਿੱਚ ਰਿਲੀਜ਼ ਹੋਈ। ਤੇ ਇਸ ਸਾਰੇ ਦੇ ਵਿੱਚ ਚੰਗੀ ਗੱਲ ਇਹ ਸੀਗੀ ਵੀ ਹਾਈਡਰੋਜਨ ਫਿਊਲ ਦੇ ਇੱਕ ਟਾਈਨੇ ਪੈਲਟ ਦੇ ਉੱਤੇ એનર્ਜੀ ਪਾ ਕੇ ਲੇਜ਼ਰ ਦੇ ਜ਼ਰੀਏ ਇਹ ਇੰਨੀ એનર્ਜੀ ਜਿਹੜੀ ਪ੍ਰੋਡਿਊਸ ਕਰਨ ਦੇ ਵਿੱਚ ਕਾਮਯਾਬੀ ਹੋਈ ਆ। ਸੋ ਟੋਟਲ ਗੇਨ ਕਹਿੰਦੇ ਆ ਵੀ 150% ਦਾ ਜਿਹੜਾ ਹੋਇਆ, ਜਿੰਨੀ ਸ਼ੁਰੂਆਤ 'ਚ ਵਰਤੀ ਉਹਦੇ ਨਾਲੋਂ ਵੱਧ ਜਿਹੜੀ ਆ ਉਹ એનર્ਜੀ ਪ੍ਰੋਡਿਊਸ ਹੋਈ ਆ। ਇਸ ਦੇ ਉੱਤੇ ਖੁਸ਼ੀ ਜਿਹੜੀ ਸਾਇੰਸਦਾਨਾਂ ਨੇ ਜ਼ਰੂਰ ਜਤਾਈ ਆ, ਪਰ ਨਾਲ ਦੇ ਨਾਲ ਸ਼ੰਕੇ ਵੀ ਪੈਦਾ ਕੀਤੇ ਆ। ਕਹਿੰਦੇ ਵੀ ਇਸ ਨੂੰ ਕਮਰਸ਼ੀਅਲ ਯੂਜ਼ ਦੇ ਵਿੱਚ ਲੈ ਕੇ ਆਉਣ ਦੇ ਲਈ ਕਿੱਦਾਂ ਦੇ ਫਿਊਜ਼ਨ એનર્ਜੀ ਦੇ ਰਿਐਕਟਰ ਹੋਣਗੇ, ਕਿੱਦਾਂ ਇਸ ਨੂੰ ਜਨਰੇਟ ਕੀਤਾ ਜਾਊਗਾ, ਇਹ ਅਜੇ ਲੰਮਾ ਸਮਾਂ ਇਸ ਦੇ ਵਿੱਚ ਲੱਗ ਸਕਦਾ ਆ। ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਇੱਕ ਨਿਊਕਲੀਅਰ ਇੰਜੀਨੀਅਰ ਟੋਨੀ ਰੋਲਸਟੋਨ ਉਹ ਕਹਿੰਦੇ ਆ ਵੀ ਇਹ ਇੱਕ ਮੇਜਰ ਬ੍ਰੇਕ ਥਰੂ ਤਾਂ ਹੈਗਾ ਆ, ਪਰ ਇਹ ਸਾਰੀਆਂ ਚੀਜ਼ਾਂ ਨੂੰ ਪੂਰੀਆਂ ਕਰਦੇ ਇੱਕ ਕਮਰਸ਼ੀਅਲ ਯੂਜ਼ ਦੇ ਵਿੱਚ એનર્ਜੀ ਪ੍ਰੋਡਿਊਸ ਕਰਨ ਦੇ ਲਈ
ਮੈਂ ਉਹ ਸੋਚਦੇ ਆ, ਕਹਿੰਦੇ ਵੀ 2060 ਜਾਂ 2070 ਤੱਕ ਜਾ ਕੇ ਆਪਾਂ ਇਸ ਦੀ ਪਾਵਰ ਪ੍ਰੋਡਕਸ਼ਨ ਕੈਪੇਬਿਲਿਟੀ ਨੂੰ ਜਿਹੜਾ ਉਹ ਬਣਾ ਸਕਦੇ ਆ। ਕਹਿੰਦੇ ਸਾਇੰਸ ਬਹੁਤ ਗ੍ਰੇਟ ਆ, ਪਰ ਬਹੁਤ ਸਾਰੇ ਜਿਹੜੇ ਹੋਰ ਇੰਜੀਨੀਅਰਿੰਗ ਆਬਸਟੈਕਲਸ ਜਿਹੜੀਆਂ ਔਕੜਾਂ ਆ ਇਸ ਦੇ ਵਿੱਚ ਬਣੀਆਂ ਪਈਆਂ ਨੇ। ਸੋ ਕਿਸ ਤਰੀਕੇ ਦੇ ਨਾਲ ਇੰਨੇ ਵੱਡੇ ਵੱਡੇ ਜਿਹੜੇ ਪਲਾਂਟ, ਕਿਉਂਕਿ ਬਣਦੇ ਵੀ ਮਹਿੰਗੇ ਆ, ਤੇ ਕਿੰਨੀ ਕੁ ਕਮਰਸ਼ੀਅਲੀ ਇਸ ਨੂੰ એનર્ਜੀ ਨੂੰ ਪ੍ਰੋਡਿਊਸ ਕਰਕੇ ਉਸ ਨੂੰ ਜਨਰੇਟ ਕਰਕੇ ਉਹ ਯੂਜ਼ ਕਰਨਾ, ਕਿੱਦਾਂ ਕਰਨਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣ ਵਾਲੀਆਂ ਆ। ਇਹ ਸਾਰੇ ਕਾਸੇ ਦੇ ਵਿੱਚ ਇੱਕ ਚੰਗੀ ਜਿਹੜੀ ਚੀਜ਼ ਪਹਿਲਾਂ ਵੀ ਜਿੱਦਾਂ ਦੱਸਿਆ ਵੀ ਹਾਈਡਰੋਜਨ ਦੇ ਨਾਲ ਆ। ਸੀ ਵਾਟਰ ਦੇ ਵਿੱਚ ਹਾਈਡਰੋਜਨ ਬਥੇਰੀ ਹੁੰਦੀ ਆ, ਆਪਣੇ ਐਟਮੋਸਫੇਅਰ ਦੇ ਵਿੱਚ ਹਾਈਡਰੋਜਨ ਵੀ ਹੈਗੀ ਆ। ਸੋ ਕਹਿੰਦੇ ਵੀ ਉਹ ਉਸ ਦੀ ਰਾ ਮਟੀਰੀਅਲ ਦੀ ਜਿਹੜੀ ਉਹ ਕੋਈ ਬਹੁਤੀ ਘਾਟ ਜਿਹੜੀ ਉਹ ਨਹੀਂ ਹੋਊਗੀ। ਪਰ ਇੱਕ ਵਾਰੀ ਜੇ ਇਸ ਨੂੰ ਕਮਰਸ਼ੀਅਲ ਯੂਜ਼ ਦੇ ਵਿੱਚ ਆਪਾਂ ਵਰਤਣਾ ਸ਼ੁਰੂ ਕਰੀਏ, ਉੱਥੋਂ ਤੱਕ ਔਕੜਾਂ ਨੂੰ ਪੂਰਾ ਕਰੀਏ, ਤਾਂ ਦੁਨੀਆ ਭਰ ਦੇ ਵਿੱਚ ਜਿਹੜਾ ਕੋਲ, ਤੇਲ ਤੇ ਹੋਰ ਸਾਰੀਆਂ ਚੀਜ਼ਾਂ ਇਹਦੀ ਜਿਹੜੀ ਆ ਵਰਤੋਂ ਨੂੰ ਕਾਫੀ ਜ਼ਿਆਦਾ ਜਿਹੜਾ ਉਹ ਘਟਾਇਆ ਜਾ ਸਕਦਾ ਆ। ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਕਹਿੰਦਾ ਵੀ 2050 ਤੱਕ ਅਮਰੀਕਾ ਨੂੰ ਅਸੀਂ ਗ੍ਰੀਨ ਹਾਊਸ ਗੈਸ ਐਮਿਸ਼ਨ ਤੋਂ ਜਿਹੜਾ ਜ਼ੀਰੋ ਵੱਲ ਨੂੰ ਜਿਹੜਾ ਉਹ ਲੈ ਕੇ ਜਾਣਾ ਆ। ਪਰ ਕਹਿੰਦੇ ਵੀ ਇਸੇ ਤੱਕ ਪਹੁੰਚਣ ਦੇ ਲਈ ਹਾਲ ਦੀ ਘੜੀ ਕਾਫੀ ਜਿਹੜੀਆਂ ਉਹ ਮੁਸ਼ਕਿਲਾਂ ਨੇ, ਔਕੜਾਂ ਨੇ। ਬਹੁਤ ਸਾਰੇ ਜਿਹੜੇ ਸਾਇੰਸਦਾਨ ਇਹੀ ਮੰਨਦੇ ਆ ਵੀ ਜੇ ਉਦੋਂ ਤੱਕ ਆਪਾਂ ਨੈਟ ਜ਼ੀਰੋ ਕਾਰਬਨ ਦੇ ਉੱਤੇ ਨਹੀਂ ਪਹੁੰਚੇ, ਗ੍ਰੀਨ ਹਾਊਸ ਗੈਸਿਸ ਨੂੰ ਛੱਡਣਾ ਬੰਦ ਨਹੀਂ ਕੀਤਾ, ਤਾਂ ਕਲਾਈਮੇਟ ਕਾਫੀ ਜ਼ਿਆਦਾ ਜਿਹੜਾ ਧਰਤੀ ਗਰਮ ਹੋ ਜਾਊਗੀ, ਤੇ ਉਹਦੇ ਨਾਲ ਵੱਡੇ ਜਿਹੜੇ ਤਰਾਸਦੀਆਂ ਕਲਾਈਮੇਟ ਚੇਂਜ ਦੀਆਂ ਜਿਹੜੀਆਂ ਵਰਸ ਇਫੈਕਟਸ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਣਗੇ। 2009 ਦੇ ਵਿੱਚ NIF ਪਹਿਲੀ ਰੀਓਪਨ ਹੋਇਆ ਸੀ, ਤੇ 2022 ਦੇ ਵਿੱਚ ਜਾ ਕੇ ਉਹਨਾਂ ਨੂੰ ਇਵੈਂਚੁਅਲੀ ਇਹ ਕਾਮਯਾਬੀ ਮਿਲੀ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ। ਸਿਲਮਾ ਫ੍ਰਿਜ਼ਨੋ ਕੈਲੀਫੋਰਨੀਆ ਏਰੀਆ ਤੋਂ ਆ ਰਹੀ ਆ। ਸਿਲਮਾ ਦੇ ਵਿੱਚ ਗੁਰਦੁਆਰਾ ਸਾਹਿਬ ਗੁਰੂ ਕਲਗੀਧਰ ਸਾਹਿਬ ਆ, ਉਹਨਾਂ ਨੇ ਜੋ ਉੱਥੇ ਦੇ ਸੇਵਾਦਾਰ ਆ, ਉਹਨਾਂ ਨੇ ਕਿਹਾ ਦਸੰਬਰ 18 ਨੂੰ 11 ਵਜੇ ਤੋਂ ਲੈ ਕੇ 3 ਵਜੇ ਤਾਈਂ ਉਹ ਇੱਕ ਫੂਡ ਡਰਾਈਵ ਲਾਉਣ ਜਾ ਰਹੇ ਆ, ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਫੂਡ ਦੀ ਜ਼ਰੂਰਤ ਹੈਗੀ ਆ। ਤਨਰੂਪ ਸਿੰਘ ਮਾਨ ਸਿੱਖ ਟੈਂਪਲ ਦੇ, ਉਹਨਾਂ ਨੇ ਦੱਸਿਆ ਵੀ 3 ਲੱਖ ਤੋਂ ਲੈ ਕੇ 5 ਲੱਖ ਪੌਂਡ ਤੱਕ ਜੋ ਫੂਡ ਦੀ ਸਪਲਾਈ ਆ ਉਹ ਉਹਨਾਂ ਨੇ ਆਲਰੇਡੀ ਇਕੱਠੀ ਕਰ ਲਈ ਹੈਗੀ ਆ। ਸਿੱਖ ਟੈਂਪਲ GGKS ਜੋ ਸਿਲਮਾ ਦੇ ਵਿੱਚ ਆ, ਉਹਨਾਂ ਨੇ ਲੋਕਲ ਹੋਰ ਬਿਜ਼ਨੈਸਸ, ਖਾਲਸਾ ਟਰਾਂਸਪੋਰਟੇਸ਼ਨ, ਖਾਲਸਾ ਏਡ USA, ਇਹਨਾਂ ਸਾਰਿਆਂ ਦੇ ਨਾਲ ਰਲ ਕੇ ਇਹ ਡਰਾਈਵ ਕਰਨ ਜਾ ਰਹੇ ਹੈਗੇ ਆ। ਸੋ ਇਹ ਬਹੁਤ ਵੱਡਾ ਅਮਾਊਂਟ ਆ, 3 ਲੱਖ ਤੋਂ ਲੈ ਕੇ 5 ਲੱਖ ਪੌਂਡ ਤੱਕ ਦਾ ਫੂਡ ਉਹਨਾਂ ਨੇ ਦਸੰਬਰ ਨੂੰ ਜਿਹੜੇ ਲੋਕ ਗਰੀਬ ਹੈਗੇ ਆ ਉਹਨਾਂ ਨੂੰ ਇਹ ਦੇਣਾ ਹੈਗਾ, ਖਾਸ ਕਰਕੇ ਜੋ ਹੋਮਲੈਸ ਜਾਂ ਹੋਰ ਲੋਕ ਹੈਗੇ ਆ। ਤੇ ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਇਸ ਗੁਰੂ ਘਰ ਦੇ ਵਿੱਚ ਪਿਛਲੇ ਕੁਝ ਮਹੀਨੇ ਪਹਿਲਾਂ ਅੱਗ ਲੱਗ ਗਈ ਸੀ ਉਹਨਾਂ ਦੇ ਕਿਚਨ ਨੂੰ, ਤੇ ਕਿਚਨ ਸੜ ਕੇ ਸੁਆਹ ਹੋ ਗਈ ਸੀ। ਹੁਣ ਉਹਨਾਂ ਨੇ ਟੈਂਪਰੇਰੀ ਕਿਚਨ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਬਣਾਈ ਹੋਈ ਹੈਗੀ ਆ। ਸੋ ਇਹ ਬਹੁਤ ਵਧੀਆ ਹੈਗਾ। ਫ੍ਰਿਜ਼ਨੋ ਕਾਉਂਟੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਕਿਸੇ ਦੇ ਲਈ ਵੀ ਓਪਨ ਹੈਗਾ, ਤੁਸੀਂ ਵੀ ਕਿਸੇ ਨੂੰ ਜਾਣਦੇ ਹੈਗੇ ਆ ਜੋ ਲੱਕੀ ਨਹੀਂ ਹੈਗੇ ਬੰਦੇ ਵਿਚਾਰੇ ਇਸ ਇੰਨੀ ਠੰਡ ਦੇ ਵਿੱਚ, ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਦੱਸ ਸਕਦੇ ਹੋ ਤੇ ਉੱਥੋਂ ਫੂਡ ਲਿਜਾ ਸਕਦੇ। ਸੋ ਬਹੁਤ ਵਧੀਆ ਇਨੀਸ਼ੀਏਟਿਵ ਆ। ਜੇ ਹੋਰ ਵੀ ਆਪਣੀ ਕੋਈ ਪੰਜਾਬੀ ਭੈਣ ਭਰਾ ਕਿਸੇ ਤਰ੍ਹਾਂ ਦੀ ਕੋਈ ਜਥੇਬੰਦੀ ਜਾਂ ਕੋਈ ਇਦਾਂ ਦਾ ਕੰਮ ਕਰ ਰਿਹਾ, ਜ਼ਰੂਰ ਸਾਡੇ ਨਾਲ ਸ਼ੇਅਰ ਕਰਿਓ ਤਾਂ ਕਿ ਆਪਾਂ ਆਪਣੇ ਸਰੋਤਿਆਂ ਦੇ ਨਾਲ ਇਹ ਖਬਰਾਂ ਸ਼ੇਅਰ ਕਰ ਸਕੀਏ। ਜੀ, ਅਗਲੀ ਜਿਹੜੀ ਹਰਜੀਤ ਸਿੰਘ ਜੀ ਖਬਰ ਦੇ ਉੱਤੇ ਗੱਲ ਕਰੀਏ, FTX ਦਾ ਜਿਹੜਾ ਸਾਬਕਾ CEO ਬਹਾਮਾਸ ਦੇ ਵਿੱਚ ਇਸ ਟਾਈਮ ਜਿਸ ਨੂੰ ਗ੍ਰਿਫਤਾਰ ਕੀਤਾ ਹੋਇਆ ਆ, ਉੱਥੇ ਦੇ ਫੈਡਰਲ ਫਰਾਡ ਚਾਰजेस ਵੀ ਜਿਹੜੇ ਉਸ ਦੇ ਉੱਤੇ ਲਗਾਏ ਗਏ ਆ। ਸੋ ਗ੍ਰੈਂਡ ਜਿਊਰੀ ਜਿਹੜੀ ਫੈਡਰਲ ਆ ਉਸਨੇ ਇੰਡਾਈਟ ਕੀਤਾ ਆ ਬੈਂਕਮੈਨ ਫਰਾਈਡ ਨੂੰ 8 ਜਿਹੜੇ ਕ੍ਰਿਮੀਨਲ ਕਾਊਂਟਸ ਆ ਉਸ ਦੇ ਉੱਤੇ ਵੀ। ਸੋ ਇਸ ਦੀ ਹਵਾਲਗਰੀ ਲੈਣ ਦੇ ਲਈ ਆਲਰੇਡੀ ਜਿਹੜੀ ਕੋਸ਼ਿਸ਼ਾਂ ਆ ਉਹ ਸ਼ੁਰੂ ਹੋ ਚੁੱਕੀਆਂ ਆ। ਇਸ ਨੂੰ SBF ਕਰਕੇ ਹੁਣ ਸ਼ਾਰਟ ਫਾਰਮ ਦੇ ਵਿੱਚ ਜਾਣਿਆ ਜਾਂਦਾ ਆ। ਬੈਂਕਮੈਨ ਫਰਾਈਡ ਜਿਹੜਾ ਸੈਮ ਬੈਂਕਮੈਨ ਫਰਾਈਡ ਆ ਉਹ ਛੋਟਾ ਨਾਂ ਕਰਕੇ ਜਿਹੜਾ ਦੱਸਿਆ ਜਾ ਰਿਹਾ। ਸੋ ਨਿਊਯਾਰਕ ਦੇ ਵਿੱਚ US ਅਟਰਨੀ ਆਫਿਸ ਦੇ ਦੁਆਰਾ ਇਹ ਜਿਹੜੇ ਫੈਡਰਲ ਚਾਰजेस ਆ ਉਹ ਲਗਾ ਦਿੱਤੇ ਗਏ ਹੈਗੇ ਆ। ਸੋ ਮਾਰਕ ਕੋਹਨ ਜਿਹੜੇ SBF ਦੇ ਅਟਰਨੀ ਆ, ਉਹਨਾਂ ਨੇ ਕਿਹਾ ਆ ਵੀ ਉਹਨਾਂ ਦੀ ਟੀਮ ਇਸ ਟਾਈਮ ਇਹਨਾਂ ਚਾਰजेस ਨੂੰ ਜਿਹੜਾ ਰਿਵਿਊ ਕਰ ਰਹੀ ਆ ਤੇ ਆਪਣੇ ਸਾਰੀਆਂ ਲੀਗਲ ਆਪਸ਼ਨਸ ਆ ਉਸ ਦੇ ਵਿੱਚ ਦੇਖੇਗੀ। FTX ਦੀ ਵੈਲਿਊ ਜਦੋਂ ਤੋਂ ਉਹ ਸਟਾਰਟ ਹੋਈ ਸੀ ਉਹ ਵੱਧ ਕੇ ਇੱਕ ਟਾਈਮ ਦੇ ਉੱਤੇ $32 ਬਿਲੀਅਨ ਦੀ ਜਿਹੜੀ ਉਹ ਬਣ ਗਈ ਸੀ। ਮਈ 2019 ਦੇ ਵਿੱਚ ਇਸਨੇ ਕੰਪਨੀ ਜਿਹੜੀ ਉਹ ਚਾਲੂ ਕੀਤੀ ਸੀ। ਹੁਣ ਗੱਲਾਂ ਤਾਂ ਇਹ ਵੀ ਚੱਲ ਰਹੀਆਂ, ਕਹਿੰਦੇ ਵੀ ਇਸ ਨੂੰ ਪਤਾ ਹੀ ਕੁਛ ਨਹੀਂ ਸੀਗਾ ਚਲਾਉਣਾ ਕਿੱਦਾਂ ਆ, ਕਿਵੇਂ ਕਰਨਾ ਆ, ਤੇ ਇਹ ਇੱਕ ਵੱਡਾ ਜਿਹੜਾ ਇਸ ਦੇ ਵਿੱਚ ਕਾਰਨ ਰਿਹਾ ਹੈਗਾ ਆ। SBF ਦੇ ਜਿਹੜੇ FTX ਦੇ ਜਿਹੜੇ ਆ
ਉਹ ਫੇਲੀਅਰ ਦੇ ਵਿੱਚ ਹੈ। FTX ਦੇ CEO ਕਹਿੰਦਾ ਆ, ਇਹ ਆਪਣੇ ਵੱਲੋਂ ਇਹ ਕਹਿੰਦਾ ਵੀ ਮੈਂ ਗ੍ਰੋਸਲੀ ਇਨਐਕਸਪੀਰੀਅੰਸ ਸੀ, ਮੈਨੂੰ ਪਤਾ ਹੀ ਨਹੀਂ ਸੀਗਾ ਤੇ ਇਹਦੇ ਕਰਕੇ ਜਿਹੜਾ ਇਹ ਕੋਲੈਪਸ ਹੋਇਆ ਆ। ਪਰ ਲੋਕਾਂ ਦੇ ਬਿਲੀਅਨਸ ਆਫ ਡਾਲਰ ਇਸ ਦੇ ਵਿੱਚ ਹਰਜੋਤ ਸਿੰਘ ਜੀ ਖਰਾਬ ਹੋ ਗਏ ਆ। ਉਹ ਜ਼ੀਰੋ ਜਿਹੜੇ ਉਹ ਹੋ ਗਏ ਆ। ਤੇ ਜਿਸ ਹਿਸਾਬ ਦੇ ਨਾਲ ਇਹ ਆਪਣੀ ਕੰਪਨੀ ਰਨ ਕਰ ਰਹੇ ਸੀਗੇ, ਆਪਣੀ ਸਹੇਲੀ ਨੂੰ ਹੀ ਨਾਲ ਰੱਖਿਆ ਸੀ, ਉਹਨੂੰ ਘਰ ਲੈ ਤਾ, ਉਹਦੇ ਘਰਦਿਆਂ ਨੇ ਅੱਗੇ ਗਾਂ ਘਰ ਲੈ ਲਏ ਬਹਾਮਸ ਦੇ ਵਿੱਚ, ਇਹ ਕੁਛ ਜਿਹੜਾ ਉਹ ਬਣਾਈ ਗਏ ਤੇ ਕਿਸੇ ਦਾ ਕੋਈ ਚੈੱਕ ਨਹੀਂ, ਕੋਈ ਬੈਲੈਂਸ ਨਹੀਂ, ਕੋਈ ਟਰਾਂਸਪੇਰੈਂਸੀ ਨਹੀਂ ਤੇ ਇਵੈਂਚੁਅਲੀ ਕੰਪਨੀ ਦਾ ਭੱਠਾ ਜਿਹੜਾ ਆ ਉਹ ਬਹਿ ਗਿਆ। ਸੋ ਹੁਣ ਉਸ ਨੂੰ ਗ੍ਰਿਫਤਾਰ ਕੀਤਾ ਹੋਇਆ ਆ। ਚਾਰਜਿਸ ਜਿਹੜੇ ਆ US ਦੇ ਵਿੱਚ ਵੀ ਫੈਡਰਲ ਚਾਰਜਿਸ ਇਸ ਉੱਤੇ ਲਗਾ ਦਿੱਤੇ ਗਏ ਆ। ਤੇ ਜੇ ਜਿੱਦਾਂ ਹੀ ਜੇ ਇਸ ਦੀ ਹਵਾਲਗਿਰੀ ਹੁੰਦੀ ਆ ਤਾਂ ਫਿਰ ਓਬਵੀਅਸਲੀ ਹਰਜੋਤ ਸਿੰਘ ਜੀ ਇਹ ਜਿਹੜਾ ਟਰਾਇਲ ਦੇ ਵਿੱਚ ਲੱਗਦਾ ਹੈ ਵੀ ਜਲਦੀ ਕੇਸ ਜਾ ਸਕਦਾ ਹੈ। CFTC ਨੇ ਵੀ ਲਾਸੂਟ ਫਾਈਲ ਕੀਤਾ ਹੈਗਾ ਸੈਮ ਬੈਂਕਮੈਨ ਫਰਾਈਡ FTX ਤੇ ਅਲਾਮੀਡਾ ਦੇ ਅਗੇਂਸਟ ਫਰਾਡ ਚਾਰਜਸ ਦੇ ਵਿੱਚ। ਫੈਡਰਲ ਰੈਗੂਲੇਟਰਸ ਇਹ ਕਹਿ ਰਹੇ ਆ ਵੀ ਉਹਨਾਂ ਨੇ ਜੋ FTX ਦੇ ਕਸਟਮਰ ਸੀਗੇ ਉਹਨਾਂ ਦਾ ਜੋ ਮਨੀ ਆ ਉਹ ਆਪਣੇ ਪਰਸਨਲ ਐਕਸਪੈਂਡੀਚਰ ਲਈ ਵਰਤਿਆ, ਜਿਹਦੇ ਵਿੱਚ ਰੀਅਲ ਸਟੇਟ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਪ੍ਰਾਈਵੇਟ ਜੈਟ ਵਗੈਰਾ ਉਹ ਖਰੀਦਦੇ ਰਹੇ। ਯੂਨਾਈਟਿਡ ਸਟੇਟ ਕਮੋਡਿਟੀ ਫਿਊਚਰ ਟ੍ਰੇਡਿੰਗ ਕਮਿਸ਼ਨ, ਜਿਹਨੂੰ CFTC ਕਰਕੇ ਜਾਣਿਆ ਜਾਂਦਾ, ਇਹਨਾਂ ਨੇ ਲਾਸੂਟ ਫਾਈਲ ਕੀਤਾ ਆ ਸੈਮ ਬੈਂਕਮੈਨ ਫਰਾਈਡ FTX ਤੇ ਅਲਾਮੀਡਾ ਰਿਸਰਚ ਦੇ ਅਗੇਂਸਟ। ਦਸੰਬਰ 13 ਨੂੰ ਜੋ ਕੋਰਟ ਦੇ ਰੈਕਰਡਸ ਆਏ ਆ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਵਿੱਚ, ਉਹਨਾਂ ਨੇ ਇਹ ਕੰਪਲੇਨ ਫਾਈਲ ਕੀਤੀ ਹੈਗੀ ਆ ਸਿਵਲ ਮੋਨੀਟਰੀ ਪੈਨਲਟੀਜ਼ ਦੇ ਲਈ ਅਗੇਂਸਟ ਜਿਹੜਾ BFT ਹੈਗਾ ਜੋ ਤੇ ਅਲਾਮੀਡਾ ਰਿਸਰਚ ਦੇ। ਸੋ ਦੇਖੋ ਵੀ ਇਸੇ ਕਰਕੇ ਇੱਕ ਦੂਜੇ ਵੱਲ ਦੇਖ ਕੇ ਸਾਰੇ ਲਿਖ ਜਾਂਦੇ ਸੀ ਵੀ ਜੀ ਆਪਾਂ ਬਹੁਤ ਛੇਤੀ ਅਮੀਰ ਬਣ ਜਾਣਾ, ਤੇ ਇਹ ਸਾਰਾ ਕੁਝ ਜਿਹੜਾ ਫਰਾਡ ਚ ਨਿਕਲ ਗਿਆ ਤੇ ਲੋਕ ਇਹ ਬਸ ਕੁਝ ਘੰਟਿਆਂ ਦੇ ਵਿੱਚ ਹੀ ਜਿਹੜੇ ਆ ਅਮੀਰ ਤੋਂ ਗਰੀਬ ਹੋ ਗਿਆ। ਕਈਆਂ ਦਾ ਤਾਂ ਬਹੁਤ ਬੁਰਾ ਹਾਲ ਹੋਇਆ, ਬਿਲੀਅਨਸ ਆਫ ਡਾਲਰ ਲੋਕਾਂ ਨੇ ਕ੍ਰਿਪਟੋ ਕਰੰਸੀ ਦੇ ਵਿੱਚ ਲੂਜ਼ ਕੀਤਾ। ਚਲੋ ਦੇਖੋ, ਹੋਪਫੁਲੀ ਭਾਈ ਲੋਕਾਂ ਦੇ ਜਿਹੜੇ ਉਹ ਬਚੇ ਰਹਿਣ, ਪਰ ਬਣਨਾ ਪਤਾ ਨਹੀਂ ਅੱਗੇ ਕੀ ਆ। ਇਹ ਬਹੁਤ ਰਿਸਕੀ ਜਿਹੜਾ ਹਰਜੋਤ ਸਿੰਘ ਜੀ, ਜਿੱਦਾਂ ਸਟਾਕ ਦਾ ਕੰਮ ਰਿਸਕੀ ਆ, ਸੇਮ ਥਿੰਗ ਕ੍ਰਿਪਟੋ ਦਾ ਕੰਮ ਵੀ ਜਿਹੜਾ ਉਹ ਰਿਸਕੀ ਆ। ਆਲਦੋ ਇਸ ਨੂੰ ਫਿਊਚਰ ਦੁਨੀਆ ਦੀ ਕਰੰਸੀ ਦੇ ਵਜੋਂ ਜਿਹੜਾ ਉਹ ਦਿਖਾਇਆ ਜਾਂਦਾ, ਪੇਸ਼ ਕੀਤਾ ਜਾਂਦਾ ਆ, ਉਹ ਹੈ ਆ ਕਿ ਨਹੀਂ ਹੈ, ਉਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਵੀ ਆਪਾਂ ਜਿਹੜੀਆਂ ਨਜ਼ਰਾਂ ਜਿਹੜੀਆਂ ਮਾਰਦੇ ਹਾਂ, ਤੇ ਨਾਲ ਅੱਜ ਆਪਾਂ ਇੰਸ਼ੋਰੈਂਸ ਦੇ ਬਾਰੇ ਵੀ ਜਿਹੜੀਆਂ ਜਾਣਕਾਰੀਆਂ ਆ ਉਹ ਸਾਂਝੀਆਂ ਕਰਨੀਆਂ ਆ। ਵਰਲਡ ਕੱਪ FIFA ਦਾ ਜਿਹੜਾ ਚੱਲ ਰਿਹਾ ਆ ਉਹ ਆਪਣੇ ਅਖੀਰਲੀਆਂ ਸਟੇਜਾਂ ਦੇ ਵਿੱਚ ਪਹੁੰਚ ਚੁੱਕਾ ਆ। ਅੱਜ ਸੈਮੀਫਾਈਨਲ ਦੇ ਮੈਚ ਉਹ ਹੋਣਾ ਆ। ਸੋ 2 ਸੈਮੀਫਾਈਨਲ ਮੈਚ ਬਚੇ ਨੇ, ਇੱਕ ਅੱਜ ਅਤੇ ਇੱਕ ਕੱਲ ਨੂੰ, ਜਿਹੜਾ ਹਰਜੋਤ ਸਿੰਘ ਜੀ ਹੋਣਾ ਹੈ ਅਰਜਨਟੀਨਾ ਤੇ ਕ੍ਰੋਏਸ਼ੀਆ ਦਾ ਮੁਕਾਬਲਾ ਹੁਣ ਤੋਂ 1.25 ਘੰਟੇ ਬਾਅਦ 11 ਵਜੇ ਜਿਹੜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਉਹ ਸ਼ੁਰੂ ਹੋਵੇਗਾ। ਇਹ ਜਿਹੜਾ ਪਹਿਲਾ ਸੈਮੀਫਾਈਨਲ ਆ, ਤੇ ਕੱਲ ਨੂੰ ਫਰਾਂਸ ਤੇ ਮੋਰੋਕੋ ਦਾ ਜਿਹੜਾ ਉਹ ਸੈਮੀਫਾਈਨਲ ਹੋਣਾ। ਫਿਰ ਇਹਨਾਂ ਦੋਨਾਂ ਟੀਮਾਂ ਦੇ ਵਿੱਚੋਂ ਜਿਹੜੀਆਂ ਹਾਰੀ ਟੀਮ ਆ ਉਹ ਸ਼ਨੀਚਰਵਾਰ ਨੂੰ 3rd ਪਲੇਸ ਦੇ ਲਈ ਖੇਡੇਗੀ, ਤੇ ਕੁਆਟਰ ਜਿਹੜਾ ਫਾਈਨਲ ਆ ਉਹ ਫਿਰ ਐਤਵਾਰ ਨੂੰ ਜਿਹੜਾ ਆ ਉਹ ਖੇਡਿਆ ਜਾਵੇਗਾ। ਸੋ ਅਰਜਨਟੀਨਾ ਕ੍ਰੋਏਸ਼ੀਆ ਦੇ ਵਿੱਚੋਂ ਕਿਹੜੀ ਟੀਮ ਜਿੱਤ ਕੇ ਜਿਹੜੀ ਉਹ ਪਹੁੰਚਦੀ ਆ ਉਹ ਚਲੋ ਦੱਸਾਂਗੇ। ਤੇ ਅੱਜ ਸ਼ਾਮ ਨੂੰ ਜਿਹੜਾ FIFA ਅਪਡੇਟਸ ਦਾ ਜਿਹੜਾ ਪ੍ਰੋਗਰਾਮ ਆ ਉਹ ਵੀ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ। ਸੈਮੀਫਾਈਨਲ ਮੈਚ ਦੇ ਉੱਤੇ ਵਿੱਚ ਕੀ ਕੁਝ ਵਾਪਰਿਆ, ਕੌਣ ਜਿੱਤਦਾ ਕੌਣ ਹਾਰਦਾ, ਉਹ ਤਾਂ ਅਜੇ ਭਵਿੱਖ ਦੇ ਵਿੱਚ ਆ, ਪਰ ਉਸ ਮੈਚ ਤੋਂ ਬਾਅਦ ਦੇ ਵਿੱਚ ਆਪਾਂ ਜਿਹੜੀਆਂ ਵਰਲਡ ਕੱਪ ਦੀਆਂ ਅਪਡੇਟਸ ਆ ਉਹ ਲੈ ਕੇ ਸ਼ਾਮ ਨੂੰ ਹਾਜ਼ਰ ਹੋਵਾਂਗੇ। ਜੀ ਬਿਲਕੁਲ। ਇੱਕ ਖਬਰ ਆਪਾਂ ਓਰੇਕਲ ਦੀ ਸਾਂਝੀ ਕਰ ਲਈਏ। ਓਰੇਕਲ ਕੰਪਨੀ ਇੱਕ ਟਾਈਮ ਦੇ ਉੱਤੇ ਬੇ ਏਰੀਏ ਦੇ ਵਿੱਚ, ਜਦੋਂ ਤੁਸੀਂ ਸੈਨ ਫਰਾਂਸਿਸਕੋ ਨੂੰ 101 ਤੇ ਜਾਂਦੇ ਆ ਸੈਨੋਜ਼ੇ ਦੀ ਤਰਫੋਂ ਜਾਂ ਸੈਨ ਫਰਾਂਸਿਸਕੋ ਤੋਂ ਸੈਨੋਜ਼ੇ ਵੱਲ ਆਉਂਦੇ ਆ, ਇਹਨਾਂ ਦਾ ਬਹੁਤ ਵੱਡਾ ਕੰਪਲੈਕਸ ਸੀਗਾ ਰੈਡਵੁੱਡ ਸ਼ੋਰਸ, ਰੈਡਵੁੱਡ ਸਿਟੀ ਦੇ ਵਿੱਚ। ਤੁਸੀਂ ਦੇਖ ਸਕਦੇ ਆ ਉਹਨਾਂ ਦੇ 8-9 ਵੱਡੀਆਂ ਸਾਰੀਆਂ ਬਿਲਡਿੰਗਾਂ, ਕਾਫੀ ਹਾਈ ਰਾਈਜ਼ ਬਿਲਡਿੰਗਸ ਉੱਥੇ ਹੈਗੀਆਂ ਆ। ਓਰੇਕਲ ਨੇ ਪਿਛਲੇ ਸਮੇਂ ਦੇ ਵਿੱਚ ਆਪਣੇ ਆਪਰੇਸ਼ਨ ਮੂਵ ਵੀ ਕਰ ਲਿਆ ਆਊਟ ਆਫ ਸਟੇਟ। ਹੁਣ ਇਹ ਖਬਰ ਆ ਰਹੀ ਆ ਸਿਲੀਕਨ ਵੈਲੀ ਬਿਜ਼ਨਸ ਜਰਨਲ ਦੇ ਮੁਤਾਬਕ, ਲੈਰੀ ਐਲੀਸਨ ਜੋ ਓਰੇਕਲ ਦਾ ਹੈਡ ਹੈਗਾ ਆ, ਉਹ 53 ਏਕੜ ਆਪਣਾ ਜੋ ਸਟ੍ਰੈਚ ਹੈਗਾ ਉਹਨਾਂ ਦੇ 81 ਏਕੜ ਸੈਂਟਾ ਕਲਾਰਾ ਦੇ ਵਿੱਚ ਵੀ ਉਹਨਾਂ ਦਾ ਕੰਪਲੈਕਸ ਆ, ਉਹ ਉਹਦੇ ਵਿੱਚੋਂ ਉਸ ਨੂੰ ਵੇਚਣ ਜਾ ਰਿਹਾ ਹੈਗਾ ਆ। ਕੁਝ ਕੁ ਬਿਲਡਿੰਗਸ ਵੀ ਉਹ ਆਪਣੀਆਂ ਜਿਹੜੀਆਂ ਵੇਚਣ ਜਾ ਰਹੇ ਹੈਗੇ ਆ ਕੈਲੀਫੋਰਨੀਆ ਦੇ ਵਿੱਚ। ਸੋ ਕਮਰਸ਼ੀਅਲ ਰੀਅਲ ਸਟੇਟ ਦਾ ਕਾਫੀ ਬੁਰਾ ਹਾਲ ਇਸ ਟਾਈਮ ਹੈਗਾ ਆ।
ਜੀ ਤੇ ਹਰਜੋਤ ਸਿੰਘ ਜੀ, ਹੁਣ ਜੇ ਆਪਾਂ ਗੱਲ ਕਰੀਏ ਕੁਝ ਇੰਸ਼ੋਰੈਂਸ ਦੀਆਂ ਜਿਹੜੀਆਂ ਚੀਜ਼ਾਂ ਉਸ ਨੂੰ ਲੈ ਕੇ, ਕਵਰਡ ਕੈਲੀਫੋਰਨੀਆ ਦੇ ਨਾਲ ਜੇ ਆਪਾਂ ਸ਼ੁਰੂਆਤ ਕਰਦੇ ਜਾਈਏ, ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਹਰਜੋਤ ਸਿੰਘ ਖਾਲਸਾ ਜੀ ਆਪਾਂ ਨੂੰ ਇਹ ਜਾਣਕਾਰੀਆਂ ਹਮੇਸ਼ਾ ਜਿਹੜੀਆਂ ਦਿੰਦੇ ਆ। ਸੋ ਕੀ ਡੇਟਸ ਨੇ ਜੀ ਇਸ ਵਾਰ ਰੀਨਿਊਅਲਸ ਦੀਆਂ ਤੇ ਨਵੀਆਂ ਐਪਲੀਕੇਸ਼ਨਸ ਦੀਆਂ, ਕੀ ਤਰੀਕਾਂ ਜਿਹੜੀਆਂ ਚੱਲ ਰਹੀਆਂ? ਜੀ, ਸੋ ਬਿਲਕੁਲ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ ਦੱਸੀ ਜਾਈਏ 0F89805। ਓਬਾਮਾ ਕੇਅਰ, ਜਿਸ ਨੂੰ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਕਿਹਾ ਜਾਂਦਾ ਹੈ, ਹੈਲਥ ਇੰਸ਼ੋਰੈਂਸ ਲਾ ਲਓ, ਇਹ ਸਾਰਾ ਕੁਝ ਇੱਕੋ ਹੀ ਨਾਮ ਹੈਗਾ ਆ। ਸੋ ਉਹਦੀ ਲਾਸਟ ਡੇਟ ਅਪਲਾਈ ਕਰਨ ਦੀ ਦਸੰਬਰ 15 ਆ, ਜੇ ਤੁਸੀਂ ਆਪਣੀ ਜਿਹੜੀ ਆ ਇੰਸ਼ੋਰੈਂਸ ਜਨਵਰੀ 1 ਤੋਂ ਸਟਾਰਟ ਕਰਾਣੀ ਆ। ਸੋ 2-3 ਦਿਨ ਰਹਿ ਗਏ ਆ। ਜਿਨ੍ਹਾਂ ਨੇ ਨਹੀਂ ਹਜੇ ਐਪਲੀਕੇਸ਼ਨ ਭਰੀ, ਆਪਣੀ ਜ਼ਰੂਰ ਤੁਸੀਂ ਕਾਲ ਕਰ ਲਿਓ। ਤੇ ਜਿਨ੍ਹਾਂ ਨੇ ਐਗਜ਼ਿਸਟਿੰਗ ਤੁਹਾਡੀ ਆਲਰੇਡੀ ਚੱਲ ਰਹੀ ਹੈਗੀ ਆ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਚੇਂਜ ਕਰਨੀ ਹੈਗੀ ਆ, ਉਹ ਤੁਸੀਂ ਜਿਹੜੀ ਆ ਚੇਂਜ ਕਰ ਸਕਦੇ ਪਲਾਨ। ਕਿਉਂਕਿ ਪ੍ਰੋਬਲਮ ਕੀ ਹੁੰਦੀ ਆ ਵੀ ਬਹੁਤ ਵਾਰੀ ਡਾਕਟਰ ਜਿਹੜੇ ਆ ਉਹ ਜਾਂ ਤਾਂ ਇੰਸ਼ੋਰੈਂਸ ਕੰਪਨੀਆਂ ਉਹਨਾਂ ਨੂੰ ਕਿਕ ਆਊਟ ਕਰ ਦਿੰਦੀਆਂ, ਜਾਂ ਡਾਕਟਰ ਕਈ ਵਾਰੀ ਛੱਡ ਦਿੰਦੇ ਆ। ਕਈ ਡਾਕਟਰ ਕਹਿੰਦੇ ਵੀ ਅਸੀਂ ਨਹੀਂ ਪੇਸ਼ੈਂਟ ਹੋਰ ਲੈਣੇ। ਸੋ ਮੇਕ ਸ਼ੋਰ ਕਰ ਲਿਆ ਕਰੋ। ਕਈ ਵਾਰੀ 90% ਆਫ ਦਾ ਟਾਈਮ ਮੈਂ ਇਹ ਦੇਖਦਾ, ਕਿਉਂਕਿ ਆਪਾਂ ਬਹੁਤ ਹਜ਼ਾਰਾਂ ਦੇ ਹਿਸਾਬ ਨਾਲ ਆਪਣੇ ਜਿਹੜੇ ਭੈਣ ਭਰਾ ਆ ਉਹਨਾਂ ਦੀ ਇੰਸ਼ੋਰੈਂਸ ਕੀਤੀ। ਸਾਰਿਆਂ ਨੂੰ ਪਤਾ ਵੀ 2014 ਤੋਂ, ਜਦੋਂ ਤੋਂ ਹੀ ਕਵਰਡ ਕੈਲੀਫੋਰਨੀਆ ਸ਼ੁਰੂ ਹੋਇਆ, ਉਦੋਂ ਤੋਂ ਹੀ ਅਸੀਂ ਜਿਹੜਾ ਇੰਸ਼ੋਰੈਂਸ ਦਾ, ਇਹ ਹੈਲਥ ਇੰਸ਼ੋਰੈਂਸ ਦਾ ਕਵਰਡ ਕੈਲੀਫੋਰਨੀਆ ਦਾ ਕੰਮ ਸ਼ੁਰੂ ਕੀਤਾ ਸੀ। ਤੇ ਪ੍ਰੋਬਲਮ ਕੀ ਹੁੰਦੀ, ਜਦੋਂ ਤੁਸੀਂ ਜਾਂ ਹਸਪਤਾਲ ਜਾਂਦੇ ਜਾਂ ਡਾਕਟਰ ਦੇ ਜਾਂਦੇ, ਜਦੋਂ ਬਿਮਾਰ ਹੁੰਦੇ ਜਾਂ ਦਵਾਈ ਲੈਣੀ ਆ ਨਾ, ਉਸ ਟਾਈਮ ਚੈੱਕ ਕਰਦੇ ਵੀ ਸਾਡਾ ਡਾਕਟਰ ਹੈਗਾ ਕਿ ਨਹੀਂ। ਸੋ ਬੜਾ ਸੌਖਾ ਕੰਮ ਆ। ਤੁਹਾਨੂੰ ਜਿੱਥੇ ਵੀ ਤੁਹਾਡੀ ਇੰਸ਼ੋਰੈਂਸ ਚੱਲਦੀ ਆ, ਜਿਹੜੀ ਵੀ ਇੰਸ਼ੋਰੈਂਸ ਸੀਗੀ, ਜਸਟ ਮੇਕ ਸ਼ੋਰ ਕਰ ਲਾ ਉਹਨਾਂ ਦੇ ਆਫਿਸ ਕਾਲ ਕਰਕੇ ਵੀ ਅਗਲੇ ਸਾਲ ਵੀ ਪਈ ਹੈ, ਤੁਸੀਂ ਲੈਣੇ ਆ। ਚਾਹੇ ਤੁਸੀਂ ਬਲੂ ਕ੍ਰਾਸ, ਬਲੂ ਸ਼ੀਲਡ, ਹੈਲਥ ਨੈਟ, 12 ਦੇ ਕਰੀਬ ਕਾਈਜ਼ਰ, BHP ਕੰਪਨੀਆਂ ਜਿਹੜੀਆਂ 13 ਦੇ ਕਰੀਬ ਕੈਲੀਫੋਰਨੀਆ 'ਚ ਹੈਗੀਆਂ। 1-2 ਨਵੀਆਂ ਵੀ ਆਈਆਂ, 1-2 ਡ੍ਰੌਪ ਵੀ ਹੋ ਗਈਆਂ। ਸੋ ਇੱਕ ਉਹਨਾਂ ਦੇ ਆਫਿਸ, ਜਦੋਂ ਤੁਸੀਂ ਡਾਕਟਰ ਤੇ ਕਾਲ ਕਰਦੇ ਹੋ, ਆਫਿਸ ਵਾਲਿਆਂ ਨੇ ਦੱਸ ਦੇਣਾ ਹਾਂ ਜੀ ਅਸੀਂ ਅਗਲੇ ਸਾਲ ਆ ਲੈਣੀ ਆ। ਨਾ ਕਿ ਵੀ ਤੁਸੀਂ ਜਦੋਂ ਫਿਰ ਡਾਕਟਰ ਤੇ ਜਾਓ ਤੇ ਉਸ ਟਾਈਮ ਕਹੋ ਵੀ ਯਾਰ ਡਾਕਟਰ ਤਾਂ ਸਾਡਾ ਲੈਂਦਾ ਨਹੀਂ, ਹੁਣ ਚੇਂਜ ਕਰੋ। ਤੇ ਹੈਲਥ ਇੰਸ਼ੋਰੈਂਸ ਇਦਾਂ ਦੀ ਚੀਜ਼ ਆ ਜਿਹੜੀ ਰਾਈਟ ਵੇ ਚੇਂਜ ਨਹੀਂ ਹੁੰਦੀ, 30 ਡੇਜ਼ ਬਾਅਦ ਚੇਂਜ ਹੁੰਦੀ ਆ। ਹੁਣ ਕੱਲ ਵੀ ਮੈਨੂੰ ਕਿਸੇ ਦੀ ਕਾਲ ਆਈ ਸੀ, ਭਾਜੀ ਮੇਰਾ ਗਿੱਟਾ ਟੁੱਟ ਗਿਆ ਤੇ ਵੀ ਮੈਂ ਇੰਸ਼ੋਰੈਂਸ ਲੈ ਸਕਦਾ। ਮੈਂ ਕਿਹਾ ਲੈ ਸਕਦਾ, ਮੈਂ ਤੇਰੀ 1 ਤਰੀਕ ਤੋਂ ਸ਼ੁਰੂ ਹੋਣੀ ਹੈ, ਜਨਵਰੀ ਤੋਂ, ਹਨਾ। ਤੇ ਪਰ ਗਿੱਟਾ ਦਾ ਅੱਜ ਜਿਹੜਾ ਆ ਤੈਨੂੰ ਹਸਪੀਟਲ ਜਾਣਾ ਪੈਣਾ। ਸੋ ਇਹ ਇਸ ਕਰਕੇ ਬਹੁਤ ਜ਼ਰੂਰੀ ਹੈਗਾ। ਸੋ ਪਲੀਜ਼ ਮੇਕ ਸ਼ੋਰ ਕਰ ਲਓ, ਜਿਹਦੇ ਕੋਲ ਚੱਲ ਰਹੀ ਹੈਗੀ ਆ ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਕੈਲੀਫੋਰਨੀਆ ਦੇ ਵਿੱਚ, ਤੇ ਤੁਸੀਂ ਉਹ ਰਿਨਿਊਅਲ ਆਲਮੋਸਟ ਹੋ ਚੁੱਕੀਆਂ ਆ ਸਾਰੀਆਂ। 15 ਤਰੀਕ ਤੱਕ ਆਪਣੀ ਪਲਾਨ ਚੇਂਜ ਕਰ ਸਕਦੇ, ਜੇ ਪਲਾਨ ਜਾਂ ਕੰਪਨੀ, ਜਾਂ ਤੁਸੀਂ ਅਪਡੇਟ ਕਰਨੀ ਇਨਕਮ, ਜਾਂ ਫੈਮਿਲੀ ਸਾਈਜ਼ ਅਪਡੇਟ ਕਰਨਾ ਆ। ਕਈ ਵਾਰੀ ਐਡੀਸ਼ਨ ਹੋ ਜਾਂਦਾ, ਕਿਸੇ ਦੇ ਬੱਚਾ ਹੋ ਜਾਂਦਾ, ਕਈ ਵਾਰੀ ਬੱਚਾ ਓਵਰ 26 ਹੋ ਗਿਆ, ਉਹ ਘਰੋਂ ਬਾਹਰ ਚਲ ਗਿਆ, ਬੱਚਾ ਵਿਆਹ ਹੋ ਗਿਆ, ਉਸਨੇ ਆਪਣਾ ਸੈਪਰੇਟ ਕਰ ਲਿਆ। ਸੋ ਬਹੁਤ ਸਾਰੀਆਂ ਚੇਂਜਸ ਹੁੰਦੀਆਂ। ਤੇ ਬਹੁਤ ਵਾਰ ਜਿਹੜੇ ਸਰੋਤੇ ਆ ਉਹ ਇਹ ਲੜਦੇ ਰਹਿੰਦੇ ਜੀ, ਮੈਨੂੰ ਹੋਰ ਏਜੰਟ ਨੇ ਤਾਂ ਸਸਤੀ ਦਿੱਤੀ, ਉੱਥੇ ਇੰਨੀ ਇਨਕਮ ਸੀ ਮੇਰੀ, ਤੁਸੀਂ ਇਦਾਂ ਦੱਸ ਰਹੇ ਆ। ਇੱਕ ਵਾਰੀ ਫੇਰ ਮੈਂ ਕਲੀਅਰ ਕਰਦਾ ਜਾਵਾਂ, ਜਿਹੜੀ ਹੁਣ ਤੁਹਾਡੀ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਜਨਵਰੀ 1, 2023 ਤੋਂ ਸ਼ੁਰੂ ਹੋਣੀ ਆ, ਉਹ ਤੁਹਾਡੀ ਬੇਸਡ ਹੋਣੀ ਆ ਜਿਹੜੀ 2023 ਦੀ ਇਨਕਮ ਤੁਸੀਂ 2024 ਚ ਜਾ ਕੇ ਭਰਨੀ ਆ। ਸੋ ਤੁਸੀਂ ਚਾਹੇ ਹੁਣ ਕਹਿ ਦਿਓ ਜੀ ਮੇਰੀ 30,000 ਆ ਇਨਕਮ ਇਸ ਸਾਲ ਦੀ, 22 ਦੀ ਜਾਂ 21 ਦੀ, ਹਨਾ। ਤੇ ਜਦੋਂ ਤੁਹਾਡੀ ਜਾ ਕੇ 24-60 ਹੋਈ, ਤੇ ਉਹਨੇ 60 ਦੇ ਹਿਸਾਬ ਨਾਲ ਪੈਸੇ ਚਾਰਜ ਕਰ ਲੈਣੇ ਆ, ਫਿਰ ਤੁਹਾਨੂੰ ਇਕੱਠੇ ਪੈਸੇ ਸਾਰੇ ਦੇਣੇ ਪੈਣੇ ਆ। ਸੋ ਇਹ ਜ਼ਰੂਰ ਮੇਕ ਸ਼ੋਰ ਕਰ ਲਿਆ ਕਰੋ। ਕਿਉਂਕਿ ਉਹ ਇਸ ਕਰਕੇ ਲੈਂਦੇ ਆ ਕਰੰਟ ਇੰਸ਼ੋਰੈਂਸ, ਕਰੰਟ ਤੁਹਾਡਾ ਇਨਕਮ, ਤਾਂ ਕਿ ਆਈਡੀਆ ਹੋ ਜਾਵੇ ਕਿੰਨੀ ਕੁ ਇਨਕਮ ਹੈਗੀ ਆ। ਕਿਉਂਕਿ ਜੇ ਤਾਂ ਤੁਸੀਂ W2 ਤੇ ਆ, ਫਿਰ ਤਾਂ ਆਲਮੋਸਟ ਸੇਮ ਹੀ ਹੁੰਦੀ ਆ, 2-4 ਹਜ਼ਾਰ ਉੱਪਰ ਥੱਲੇ ਹੋ ਜਾਏ। ਕਈ ਵਾਰ ਸੈਲਫ ਇੰਪਲਾਇਡ ਹੁੰਦੇ ਆ, ਉਹ ਵੱਧ ਘੱਟ ਹੋ ਜਾਂਦੀ ਆ। ਜਿੱਦਾਂ ਹੁਣ ਮੈਨੂੰ ਪੱਕਾ ਪਤਾ ਵੀ ਟਰੱਕਾਂ ਵਾਲਿਆਂ ਦੀ ਇਨਕਮ ਅਗਲੇ ਸਾਲ ਤੇ ਇਸ ਸਾਲ ਘੱਟ ਹੋਣੀ ਆ। ਪਿਛਲੇ ਸਾਲਾਂ 'ਚ ਕਈਆਂ ਦੀ ਬਹੁਤ ਜ਼ਿਆਦਾ ਸੀ, ਹਨਾ। ਸੋ ਇਹ ਹਰ ਇੱਕ ਬਿਜ਼ਨਸ ਦਾ ਅਲੱਗ-ਅਲੱਗ ਹੈਗਾ ਆ। ਸੋ ਇਹ ਜ਼ਰੂਰ ਅਪਡੇਟ ਜ਼ਰੂਰ ਕਰ ਲਿਆ ਕਰੋ, ਨਹੀਂ ਤਾਂ ਫਿਰ ਐਂਡ ਦੇ ਵਿੱਚ ਪ੍ਰੋਬਲਮ ਆਉਂਦੀ ਆ। ਬਾਕੀ ਪੂਰੇ ਸਾਲ ਦੇ ਦੌਰਾਨ ਜਦੋਂ ਵੀ ਕੋਈ ਬੰਦਾ ਨਵਾਂ ਆਉਂਦਾ ਕੈਲੀਫੋਰਨੀਆ 'ਚ, ਚਾਹੇ ਤੁਸੀਂ ਇੰਡੀਆ ਤੋਂ ਆਏ ਆ, ਇਮੀਗ੍ਰੈਂਟ ਹੋ ਕੇ ਆਏ ਆ, ਜਾਂ ਵਿਦਇਨ USA ਹੋਰ ਸਟੇਟ ਤੋਂ ਮੂਵ ਹੋਏ ਆ, ਤੇ ਤੁਸੀਂ ਜਿਹੜੀ ਆ ਉਹ ਉਸ ਟਾਈਮ ਇੰਸ਼ੋਰੈਂਸ ਵਿਦਇਨ 30 ਡੇਜ਼ ਦੇ ਵਿੱਚ ਕਰਾ ਸਕਦੇ ਹੈਗੇ ਆ, ਪੂਰੇ ਸਾਲ ਦੇ ਦੌਰਾਨ। ਸੋ ਉਹਦੇ ਲਈ ਤੁਹਾਨੂੰ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਦਾ ਸਟੇਟਸ ਚਾਹੀਦਾ ਹੈਗਾ, ਤੁਹਾਡੇ ਕੋਲ ਵਰਕ ਪਰਮਿਟ ਆ, ਗ੍ਰੀਨ ਕਾਰਡ ਆ, ਜਾਂ ਤੁਸੀਂ ਸਿਟੀਜ਼ਨ ਆ। ਈਵਨ ਬਹੁਤ ਵਾਰ ਕੀ ਹੁੰਦਾ ਹੈ ਵੀ ਅੱਜ ਕੱਲ੍ਹ ਗ੍ਰੀਨ ਕਾਰਡ ਕਾਫੀ ਲੇਟ ਆਉਂਦੇ ਆ, ਜਿਹੜੀ ਇਮੀਗ੍ਰੇਸ਼ਨ ਆ ਉਹ ਬੜੀ ਸਲੋ ਆ, ਸਾਰਿਆਂ ਨੂੰ ਪਤਾ ਹੀ ਆ। ਫਿਰ ਤੁਹਾਡੀ ਜਿਹੜੀ ਸਟੈਂਪ ਲੱਗੀ ਹੋਈ ਹੈਗੀ ਆ I-94 ਪਾਸਪੋਰਟ ਦੇ ਉੱਤੇ, ਉਹ ਵੀ ਕੰਮ 'ਚ ਉਹਦੇ ਨਾਲ ਕੰਮ ਹੋ ਜਾਂਦਾ।
ਤੇ ਉਹਦੇ ਨਾਲ ਤੁਹਾਡਾ ਸੋਸ਼ਲ ਸਿਕਿਉਰਿਟੀ ਨੰਬਰ ਬਹੁਤ ਜ਼ਰੂਰੀ ਆ, ਤੇ ਤੁਹਾਡੀ ਆਈਡੀ ਜਾਂ ਡਰਾਈਵਿੰਗ ਲਾਇਸੈਂਸ, ਕਿਉਂਕਿ ਉਹਦੇ ਨਾਲ ਹੀ ਪ੍ਰੂਵ ਹੋਣਾ ਵੀ ਤੁਸੀਂ ਕੈਲੀਫੋਰਨੀਆ 'ਚ ਰਹਿੰਦੇ ਆ। ਜੇ ਤੁਹਾਡੇ ਕੋਲ ਗ੍ਰੀਨ ਕਾਰਡ ਜਾਂ ਵਰਕ ਪਰਮਿਟ, ਉਹ ਦੱਸਦਾ ਨਹੀਂ ਵੀ ਤੁਸੀਂ ਕਿੱਥੇ ਰਹਿੰਦੇ ਆ। ਸੋ ਇੰਨੀਆਂ ਜੀ ਚੀਜ਼ਾਂ ਜਿਹੜੀਆਂ ਧਿਆਨ ਰੱਖ ਚਾਹੀਦੀਆਂ ਹੁੰਦੀਆਂ। ਜੀ ਬਹੁਤ ਵਾਰ ਕੀ ਆ ਵੀ ਪਹਿਲਾਂ ਇਹ ਵੀ ਸੀ ਜ਼ਰੂਰੀ ਵੀ ਤੁਸੀਂ ਜਿਹੜੀ, ਜੇ ਤੁਹਾਨੂੰ ਕੰਮ ਵਾਲੇ ਆਫਰ ਕਰਦੇ, ਕੰਮ ਤੋਂ ਹੀ ਲੈਣੀ ਪੈਣੀ ਇੰਸ਼ੋਰੈਂਸ। ਹੁਣ ਉਹਦੇ 'ਚ ਥੋੜੀ ਛੋਟ ਵੀ ਹੋਈ ਹੈਗੀ ਆ ਵੀ ਤੁਸੀਂ ਕਵਰਡ ਕੈਲੀਫੋਰਨੀਆ ਵੀ ਲੈ ਸਕਦੇ, ਕਿਉਂਕਿ ਕਈਆਂ ਦੀ ਕੰਮ ਦੇ ਉੱਤੇ ਬਹੁਤ ਮਹਿੰਗੀ ਹੁੰਦੀ, ਖਾਸ ਕਰਕੇ ਜਿਹੜੇ ਸਿਕਿਉਰਿਟੀ ਦੀ ਜੌਬ ਕਰਦੇ ਹੈਗੇ, ਉਹਨਾਂ ਦੇ ਮੈਂ ਦੇਖਿਆ ਉਹਨਾਂ ਦੇ ਰੇਟਸ ਬਹੁਤ ਹਾਈ ਹੁੰਦੇ ਆ, ਡਿਡਕਟੀਬਲ ਬੜੇ ਹਾਈ ਹੁੰਦੇ ਹੈਗੇ ਆ। ਉਹ ਤੁਸੀਂ ਕਾਲ ਕਰਕੇ ਚੈੱਕ ਕਰ ਸਕਦੇ ਹੋ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਆ। ਦੂਸਰੀ ਕੀ ਆ ਵੀ ਅੱਜ ਕੱਲ ਜਿਹੜੀ ਗਰੁੱਪ ਇੰਸ਼ੋਰੈਂਸ ਆ, ਜਿਹੜੀ ਤੁਸੀਂ ਕੰਪਨੀਆਂ 'ਚ ਕੰਮ ਕਰਦੇ ਆ, ਉਹਨਾਂ ਦੀ ਡੇਟ ਵੀ ਅੱਜ ਕੱਲ ਹੀ ਹੁੰਦੀ ਆ, ਨਵੰਬਰ ਦਸੰਬਰ 'ਚ ਰਿਨਿਊਲ ਹੋਣ ਦੀ। ਕਈ ਵਾਰੀ ਫਿਰ ਤੁਸੀਂ ਉਹ ਵੀ ਮਿਸ ਕਰ ਜਾਂਦੇ, ਇੱਧਰੋਂ ਵੀ ਮਿਸ ਕਰ ਜਾਂਦੇ ਆ। ਇਹ ਬਹੁਤ ਜ਼ਰੂਰੀ ਆ, ਨਾ ਕਿ ਉਸ ਟਾਈਮ ਜਦੋਂ ਤੁਸੀਂ ਬਿਮਾਰ ਹੋ ਗਏ ਵੀ ਉਸ ਟਾਈਮ ਲੱਭੋ ਵੀ ਹੁਣ ਸਾਨੂੰ ਇੰਸ਼ੋਰੈਂਸ ਚਾਹੀਦੀ ਆ। ਲੱਕੀ ਆ ਇਹ, ਹਾਲਾਂਕਿ ਇਹਦਾ ਬਹੁਤ ਮਿਸਯੂਜ਼ ਵੀ ਹੋ ਰਿਹਾ ਆ, ਮਿਸ ਮੈਨੇਜ ਵੀ ਹੋ ਰਹੀ ਆ, ਕਿਉਂਕਿ ਮੈਨੂੰ ਪਤਾ ਆ ਮੈਂ ਇਸ ਬਿਜ਼ਨਸ 'ਚ ਆ 30 ਸਾਲਾਂ ਤੋਂ। ਪਰ ਜਿਹੜੇ ਲੋਕਾਂ ਕੋਲ ਹੈਲਥ ਇੰਸ਼ੋਰੈਂਸ ਨਹੀਂ ਹੁੰਦੀ ਸੀ ਨਾ, ਉਹਨਾਂ ਨੂੰ ਪਤਾ ਕਿੱਦਾਂ, ਜੇ ਮਾੜੇ ਜੀ ਜਿਹੇ ਵੀ ਜੀ ਤੁਸੀਂ ਬਿਮਾਰ ਹੁੰਦੇ ਸੀ, ਡਾਇਬੀਟਿਕ ਵੀ ਨਾ, ਤਾਂ ਤੁਹਾਨੂੰ ਹੈਲਥ ਇੰਸ਼ੋਰੈਂਸ ਮਿਲਦੀ ਨਹੀਂ ਸੀ। ਉਹਨੂੰ ਕਹਿ ਦਿੰਦੇ ਸੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ। ਜੇ ਕਿਤੇ ਕੰਪਨੀ 'ਚ ਕੰਮ ਕਰਦੇ ਸੀ ਤਦੇ ਹੀ ਮਿਲਦੀ ਹੁੰਦੀ ਸੀ, ਤੇ ਇੰਨੀ ਮਹਿੰਗੀ ਹੁੰਦੀ ਸੀ, ਲੋਕ ਅਫੋਰਡ ਨਹੀਂ ਕਰ ਸਕਦੇ ਸੀ। ਅੱਜ ਦੀ ਡੇਟ 'ਚ ਵੀ ਮੈਂ ਕਹਿ ਸਕਦਾ ਵੀ ਜਿਹੜੇ 90% ਲੋਕ ਆ ਜਿਨ੍ਹਾਂ ਦੇ ਕੋਲ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਆ, ਜੇ ਨਾ ਹੁੰਦੀ ਤੇ ਉਹ ਅਫੋਰਡ ਨਹੀਂ ਕਰ ਸਕਦੇ ਸੀ ਹੈਲਥ ਇੰਸ਼ੋਰੈਂਸ। ਕਈ ਪਰਿਵਾਰਾਂ ਦੀ ਮੈਂ ਦੇਖਦਾ ਵੀ $2,000 ਪਰ ਮੰਥ ਸਬਸਿਡੀ ਮਿਲ ਰਹੀ ਆ, $24,000 ਇੱਕ ਫੈਮਿਲੀ ਨੂੰ ਸਬਸਿਡੀ ਮਿਲ ਰਹੀ, ਤੇ ਫਿਰ ਗਵਰਨਮੈਂਟ ਦਾ ਜਿਹੜਾ ਆ ਉਹ ਕਿੱਥੇ ਜਾਊਗਾ। ਸੋ ਇਹ ਤੇ ਜੇ ਤੁਹਾਨੂੰ ਹੁਣ ਚਾਂਸ ਮਿਲਿਆ ਆ, ਜੇ ਕਿਸੇ ਦੀ 50 60 100 150 $200 ਵੀ ਆ, ਦੈਟਸ ਨਥਿੰਗ। ਜਿਨ੍ਹਾਂ ਦੀ ਰੈਗੂਲਰ ਆ ਉਹਨਾਂ ਵੱਲ ਚੈੱਕ ਕਰਕੇ ਦੇਖੋ। ਤੇ ਸਭ ਤੋਂ ਵੱਧ ਇਹ ਆਪਾਂ ਪਿਛਲੇ ਸਾਲਾਂ 'ਚ ਵੀ ਡਿਸਕਸ ਕਰਦੇ ਆਏ ਆ ਵੀ ਬੈਂਕਰਪਸੀ ਦਾ ਕਾਰਨ ਹੈਲਥ ਇੰਸ਼ੋਰੈਂਸ ਹੀ ਹੁੰਦੀ ਸੀ। ਕਿਉਂਕਿ ਹੈਲਥ ਇੰਸ਼ੋਰੈਂਸ ਹੁੰਦੀ ਨਹੀਂ ਸੀ, ਜਦੋਂ ਹਸਪਤਾਲ ਚਲ ਗਏ ਮੁੜ ਕੇ ਲੱਖਾਂ ਦੇ ਹਿਸਾਬ ਨਾਲ ਬਿੱਲ ਆ ਜਾਂਦੇ ਆ, ਤੇ ਉਹ ਫਿਰ ਤੁਹਾਨੂੰ ਬੈਂਕਰਪਸੀ ਕਾਲ ਫਾਈਲ ਕਰਨੀ ਪੈਂਦੀ ਆ। ਜਦੋਂ ਬੈਂਕਰਪਸੀ ਕਰਤੀ ਤੇ ਫਿਰ ਤੁਹਾਡਾ ਸਾਰਾ ਕੁਝ ਗਿਆ। 7-8 ਸਾਲ ਤੁਸੀਂ ਕੁਝ ਨਹੀਂ ਕਰ ਸਕਦੇ, ਕੋਈ ਲੋਨ ਨਹੀਂ ਮਿਲਦਾ, ਕੋਈ ਈਵਨ ਰੈਂਟ ਤੇ ਕਈ ਵਾਰੀ ਘਰ ਵੀ ਨਹੀਂ ਦਿੰਦੇ ਬੈਂਕਰਪਸੀ ਵਾਲੇ ਨੂੰ। ਸੋ ਇਹ ਬਹੁਤ ਜ਼ਰੂਰੀ ਹੈਗਾ, ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ 408-272-2500 ਤੇ। ਇਹ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਵੀ ਸਾਡਾ ਆਫਿਸ ਸਾਰਾ ਸਾਲ ਹੀ ਓਪਨ ਆ, ਜੀ ਕਿਉਂਕਿ ਅਸੀਂ ਕੱਲਾ ਹੈਲਥ ਇੰਸ਼ੋਰੈਂਸ ਨਹੀਂ ਕਰਦੇ, ਆਟੋ, ਹੋਮ, ਕਮਰਸ਼ੀਅਲ ਸਾਰਾ ਕੁਝ ਇੰਸ਼ੋਰੈਂਸਿਸ ਕਰਦੇ ਆ, ਤੇ ਹਮੇਸ਼ਾ ਹੀ ਤੁਹਾਡਾ ਜਿਹੜਾ ਜਵਾਬ ਦਿੰਨੇ ਆ। ਇਹ ਹੋ ਸਕਦਾ ਵੀ ਰਾਈਟ ਵੇ ਨਾ ਦਈਏ, ਕਿਉਂਕਿ ਕਈ ਵਾਰੀ ਸਾਨੂੰ 4-4 5-5 ਕਾਲਾਂ ਇਕੱਠੀਆਂ ਇੱਕੋ ਟਾਈਮ ਤੇ ਹੁੰਦੀਆਂ ਆ, ਪਰ ਸੇਮ ਡੇ ਤੁਹਾਨੂੰ ਜਿਹੜਾ ਆਨਸਰ ਆਪਾਂ ਜ਼ਰੂਰ ਦੇਵਾਂਗੇ। ਜੀ ਸੋ ਸੋ ਇਹਦੇ ਲਈ ਸਰੋਤਿਓ ਕਾਲ ਕਰ ਕਾਲ ਲਿਓ। ਕਰ ਸਕਦੇ ਹੋ ਇਹਨਾਂ ਨੂੰ 408-272-2500 4082722250 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਮੈਡੀਕੇਅਰ ਦੇ ਬਾਰੇ ਵੀ ਜੇ ਤੁਸੀਂ ਥੋੜਾ ਜਾਣਕਾਰੀਆਂ ਜੀ ਜਿਹੜੀਆਂ ਸ਼ੇਅਰ ਬਿਲਕੁਲ, ਕਰੋ। ਮੈਡੀਕੇਅਰ ਜਿਹੜਾ ਨਾ ਇਹ ਵੀ ਬੜੀ ਇੰਪੋਰਟੈਂਟ ਚੀਜ਼ ਆ ਅਮਰੀਕਾ ਦੇ ਵਿੱਚ। ਜਿਹੜਾ ਮੈਡੀਕੇਅਰ ਆ, ਸੋ ਤਿੰਨ ਚੀਜ਼ਾਂ ਆ। ਜਿਹੜਾ ਮੈਡੀਕਲ ਆ ਉਹ 18 ਸਾਲ 19 ਸਾਲ ਦੇ ਬੱਚਿਆਂ ਤੋਂ ਥੱਲੇ ਤੱਕ ਆ। ਹੂੰ ਜਿਹੜੀ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਆ ਉਹ 18 ਸਾਲ ਤੋਂ ਲੈ ਕੇ 65 ਸਾਲ ਤੱਕ ਆ। ਸੋ ਜਿਹੜੇ 65 ਸਾਲ ਤੋਂ ਉੱਪਰ ਆ ਉਹ ਸਾਰਿਆਂ ਦਾ ਮੈਡੀਕੇਅਰ ਹੁੰਦਾ ਯੂਐਸਏ 'ਚ। ਮੈਡੀਕੇਅਰ ਤਾਂ ਹੁੰਦਾ ਵੀ ਜੇ ਤੁਹਾਡੇ 40 ਕੁਆਟਰ ਬਣ ਗਏ, ਤੁਸੀਂ 10 ਸਾਲ ਕੰਮ ਕੀਤਾ ਆ, ਤੇ ਤੁਹਾਨੂੰ ਮੈਡੀਕੇਅਰ ਮਿਲਣਾ। ਉਹਦੇ ਵਿੱਚ ਵੀ ਬੜਾ ਕੰਪਲਿਕੇਟਡ ਇਸ਼ੂ ਆ। ਜਿਨ੍ਹਾਂ ਨੂੰ ਮੈਡੀਕੇਅਰ ਮਿਲਦਾ ਆ, ਜਿਹੜੇ 65 ਸਾਲਾਂ ਦੇ ਹੋ ਗਏ, ਉਹਨਾਂ ਨੂੰ ਪਤਾ ਵੀ ਕਿੰਨੀਆਂ ਕਿ ਚਿੱਠੀਆਂ ਤੁਹਾਡੇ ਘਰ ਆਉਂਦੀਆਂ, ਪਾਰਟ ਏ, ਪਾਰਟ ਬੀ, ਪਾਰਟ ਸੀ, ਪਾਰਟ ਡੀ, ਸਪਲੀਮੈਂਟਲ ਇੰਸ਼ੋਰੈਂਸ ਬਹੁਤ ਕੰਪਲਿਕੇਟਡ ਆ। ਕਿਸੇ ਚੀਜ਼ 'ਚ ਹਸਪਤਾਲ ਕਵਰ ਹੁੰਦਾ, ਕਿਸੇ 'ਚ ਡਾਕਟਰ ਹੁੰਦਾ, ਕਿਸੇ 'ਚ ਦਵਾਈਆਂ ਹੁੰਦੀਆਂ, ਕਿਸੇ 'ਚ ਡੈਂਟਲ, ਆਈ। ਸੋ ਬਹੁਤ ਜ਼ਿਆਦਾ ਹੈਗਾ, ਜਦੋਂ ਜ਼ਰੂਰਤ ਪੈਂਦੀ ਉਦੋਂ ਹੀ ਪਤਾ ਲੱਗਦਾ। ਸੋ ਉਹਦੇ 'ਚ ਇੱਕ ਤਾਂ ਇਹ ਸੀ ਵੀ 7 ਤਰੀਕ ਸੀ ਲਾਸਟ, ਜਿਨ੍ਹਾਂ ਦਾ ਆਲਰੇਡੀ ਮੈਡੀਕੇਅਰ ਚੱਲਦਾ, ਉਹਨਾਂ ਨੇ ਸਪਲੀਮੈਂਟਲ ਪਲਾਨ ਲੈਣੀ ਆ ਜਾਂ ਐਕਸਟਰਾ ਕੋਈ ਜਿਹੜੀ ਕਵਰੇਜ ਲੈਣੀ ਆ। ਜੀ ਪਰ ਉਸ ਤੋਂ ਬਿਨਾਂ ਵੀ ਜੇ ਤੁਸੀਂ ਮੂਵ ਕਰਦੇ ਹੈਗੇ ਆ, ਹਾਂ, ਕਿਉਂਕਿ ਕਾਉਂਟੀ ਵਾਈਜ਼ ਵੀ ਡਿਫਰੈਂਟ ਆ। ਕਈ ਵਾਰੀ ਇਹ ਹੋ ਸਕਦਾ ਵੀ ਮੰਨ ਲਓ ਮੈਂ ਐਗਜ਼ਾਮਪਲ ਦਿੰਦਾ, ਇੱਕ ਐਟਨਾ ਇੰਸ਼ੋਰੈਂਸ ਲਾ ਲਓ ਜਾਂ ਹੁਮਾਨਾ ਲਾ ਲਓ, ਉਹ ਫ੍ਰਿਜ਼ਨੋ ਕਾਉਂਟੀ 'ਚ ਅਵੇਲੇਬਲ ਆ। ਉਹ ਮੇਬੀ ਰੋਜ਼ਵਿਲ ਜਾਂ ਸੈਕਰਾਮੈਂਟੋ ਕਾਉਂਟੀ 'ਚ ਉਹ ਡਾਕਟਰ ਨਾ ਲੈਂਦੇ ਹੋਣ। ਹੂੰ ਸੋ ਜਦੋਂ ਤੁਸੀਂ ਮੂਵ ਹੁੰਦੇ ਆ, ਫਿਰ ਪੂਰੇ ਸਾਲ ਦੇ ਦੌਰਾਨ ਤੁਸੀਂ ਉਹ ਚੇਂਜ ਕਰ ਸਕਦੇ ਆ। ਠੀਕ ਆ। ਦੂਸਰੇ ਨੰਬਰ ਤੇ ਇਹ ਆ ਵੀ ਜਦੋਂ ਤੁਸੀਂ 65 ਸਾਲਾਂ ਦੇ ਹੁੰਦੇ ਆ, ਤੁਹਾਨੂੰ 90 ਦਿਨ ਪਹਿਲਾਂ ਚਿੱਠੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਵੀ ਤੁਸੀਂ ਅਪਲਾਈ ਕਰ ਲਓ ਮੈਡੀਕੇਅਰ ਪਾਰਟ ਏ ਐਂਡ ਬੀ। ਆਪਣੇ ਬੰਦਿਆਂ ਦੀ ਆਦਤ ਇਹ ਆ ਪੰਜਾਬੀਆਂ ਦੀ, ਆਪਾਂ ਚਿੱਠੀ ਖੋਲਦੇ ਨਹੀਂ, ਤੇ ਜੇ ਖੋਲ ਵੀ ਲੈਂਦੇ ਆ ਪੜ੍ਹਦੇ ਨਹੀਂ, ਤੇ ਚੱਕ ਕੇ ਗਰਭ ਸਿੱਟ ਦਿੰਦੇ ਆ। ਮੁੜ ਕੇ ਕੀ ਹੁੰਦਾ, ਜਦੋਂ ਫਿਰ ਫਾਈਨਾਂ ਦਾ ਦੇਣਾ ਪੈਂਦਾ, ਕਿਸੇ ਨੂੰ 3000 ਕਿਸੇ ਨੂੰ 5000, ਤੁਹਾਨੂੰ ਉਹਨਾਂ ਨੂੰ ਇਨਫੋਰਮ ਕਰਨਾ ਪੈਂਦਾ ਸੋਸ਼ਲ ਸਿਕਿਉਰਿਟੀ ਆਫਿਸ, ਹਾਂ ਭਾਈ ਮੈਂ ਕੰਮ ਕਰ ਰਿਹਾ, ਮੇਰੇ ਕੋਲ ਕੰਮ ਤੋਂ ਇੰਸ਼ੋਰੈਂਸ ਹੈਗੀ ਆ,
ਜਾਂ ਮੇਰੇ ਕੁਆਟਰ ਪੂਰੇ ਨਹੀਂ ਹੋਏ ਹੈਗੇ ਹਜੇ, ਮੇਰੀ ਮੈਡੀਕਲ ਚੱਲ ਰਿਹਾ, ਮੇਰੀ ਕਵਰਡ ਕੈਲੀਫੋਰਨੀਆ ਚੱਲ ਰਿਹਾ। ਸੋ ਲੈਟਰ ਜ਼ਰੂਰ ਪੜਿਆ ਕਰੋ। ਕੋਈ ਵੀ ਜਿਹੜੀ ਚਿੱਠੀ ਆਉਂਦੀ ਆ ਨਾ, ਇਹ ਬਹੁਤ ਮਾੜੀ ਆਦਤ ਆ ਪੰਜਾਬੀਆਂ 'ਚ ਖਾਸ ਕਰਕੇ, ਮੈਜੋਰਟੀ 'ਚ ਆ। ਮੈਂ ਇਹ ਨਹੀਂ ਕਹਿੰਦਾ ਵੀ ਸਾਰੇ, ਮੈਜੋਰਟੀ 'ਚ ਆ। ਆਪਾਂ ਪੜ੍ਹਦੇ ਨਹੀਂ ਹੈਗੇ, ਤੇ ਜਦੋਂ ਸਾਰਾ ਕੁਝ ਹੋ ਜਾਂਦਾ ਫਿਰ ਦੇਖਦੇ ਵੀ ਯਾਰ ਆਹ ਤਾਂ ਮਿਸ ਹੋ ਗਿਆ ਸਾਤੋਂ, ਹੁਣ ਕੀ ਕਰੀਏ, ਹਨਾ। ਸੋ ਪਲੀਜ਼ ਜਿੰਨੇ ਵੀ ਲੋਕ 65 ਸਾਲਾਂ ਦੇ ਹੋਣ ਵਾਲੇ ਆ, 65 ਦੇ ਹੋ ਗਏ, ਤੇ ਲੈਟਰ ਦਾ ਜ਼ਰੂਰ ਮੇਕ ਸ਼ੋਰ ਕਰੋ। ਬਹੁਤ ਵਾਰ ਆਪਣੇ ਭੈਣ ਭਰਾ ਉਹਨਾਂ ਦੇ ਪੇਰੈਂਟਸ ਇੰਡੀਆ ਤੋਂ ਆਉਂਦੇ ਆ, ਉਹ ਕੁਆਲੀਫਾਈ ਨਹੀਂ ਕਰਦੇ ਮੈਡੀਕੇਅਰ, ਕਿਉਂਕਿ ਜੇ ਉਹਨੇ 40 ਕੁਆਟਰ ਨਹੀਂ ਬਣੇ ਤਾਂ ਉਹਨਾਂ ਦਾ ਹੋਣਾ ਨਹੀਂ। ਸੋ ਉਹਨਾਂ ਦੇ ਲਈ ਇਹ ਆ ਵੀ ਉਹ ਮੈਡੀਕਲ ਵੀ ਮਿਲ ਜਾਂਦਾ ਬਹੁਤ ਵਾਰ ਜੇ ਕੰਮ ਨਹੀਂ ਕਰਦੇ ਹੈਗੇ, ਕਿਉਂਕਿ ਹੁਣ ਤਾਂ ਉਹਨਾਂ ਨੇ ਇਹ ਕੰਡੀਸ਼ਨ ਥਾਤੀ ਆ। ਜਦੋਂ ਪ੍ਰੈਜ਼ੀਡੈਂਟ ਟਰੰਪ ਸੀ ਉਸ ਟਾਈਮ ਦੇ ਉੱਤੇ ਜਿਹੜੀ ਬੈਨੀਫਿਟਸ ਦੀ ਕੰਡੀਸ਼ਨ ਸੀ, ਉਹਦੇ ਕਰਕੇ ਬਹੁਤ ਰੌਲਾ ਸੀ। ਤੇ ਜਾਂ ਫਿਰ ਉਹ ਕਈ ਕੰਮ ਵੀ ਕਰਦੇ ਆ, ਮੈਂ ਦੇਖਿਆ 75 80 80 ਸਾਲ ਦੇ ਲੋਕ ਕੰਮ ਵੀ ਕਰਦੇ ਆ, ਕੰਮ ਤੋਂ ਮਿਲ ਜਾਂਦੀ ਆ, ਉਹ ਕਵਰਡ ਕੈਲੀਫੋਰਨੀਆ ਲਈ ਵੀ ਕੁਆਲੀਫਾਈ ਕਰ ਦਿੰਦੇ ਆ, ਐਜ਼ ਲੌਂਗ ਐਜ਼ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਆਫਿਸ ਵਾਲੇ ਕਹਿ ਦਿੰਦੇ ਵੀ ਕੁਆਲੀਫਾਈ ਨਹੀਂ ਕਰਦੇ ਮੈਡੀਕੇਅਰ ਲਈ। ਸੋ ਕਾਲ ਜ਼ਰੂਰ ਕਰ ਲਿਆ ਕਰੋ। ਤੇ ਦੂਜਾ ਸਭ ਤੋਂ ਅਨਫੋਰਚੂਨੇਟ ਪਾਰਟ ਰਾਜਕਨਵੀਰ ਸਿੰਘ ਜੀ, ਮੈਂ ਇਹ ਦੇਖਿਆ ਆ ਵੀ ਆਪਣੇ ਲੋਕਾਂ ਦਾ ਜ਼ੋਰ ਤਾਂ ਪੂਰਾ ਲੱਗਾ ਆ ਵੀ ਸਾਡੇ ਨਿਆਣੇ ਆ ਡਾਕਟਰ ਬਣ ਜਾਣ, ਇੰਜੀਨੀਅਰ ਬਣ ਜਾਣ, ਪੜ੍ਹਨ, ਪਰ ਪ੍ਰੋਬਲਮ ਉਦੋਂ ਆਉਂਦੀ ਜਦੋਂ ਤੁਹਾਨੂੰ ਜ਼ਰੂਰਤ ਹੁੰਦੀ, ਤੁਹਾਡਾ ਨਿਆਣਾ ਨਹੀਂ ਤੁਹਾਨੂੰ ਹੈਲਪ ਕਰ ਰਿਹਾ। ਉਹ ਗੱਲ ਤਾਂ ਦੂਰ ਦੀ ਆ ਵੀ ਜੇ ਕਿਸੇ ਨੇ ਰਾਈਡ ਦੇਣੀ ਆ ਆਪਣੇ ਪੇਰੈਂਟਸ ਨੂੰ ਜਾਂ ਆਪਣੇ ਰਿਸ਼ਤੇਦਾਰ ਬਜ਼ੁਰਗ ਨੂੰ ਵੀ ਚੱਲ ਯਾਰ ਮੈਂ ਉੱਥੇ ਹਸਪਤਾਲ ਜਾਂ ਡਾਕਟਰ ਦੇ ਲੈ ਜਾਊਂਗਾ, ਉਹਨਾਂ ਦੀ ਚਿੱਠੀ ਵੀ ਨਹੀਂ ਪੜ੍ਹਦੇ, ਉਹਨਾਂ ਦੀ ਅਪਲਾਈ ਵੀ ਨਹੀਂ ਕਰਦੇ, ਸਾਡੇ ਕੋਲ ਟਾਈਮ ਨਹੀਂ ਹੈ ਜੀ, ਠੀਕ ਹੈ ਕਿ ਨਹੀਂ। ਸੋ ਇਹ ਬਹੁਤ ਮਾੜੀ ਗੱਲ ਹੈਗੀ ਆ। ਸੋ ਜੇ ਕਿਸੇ ਵੀ ਬਜ਼ੁਰਗ ਨੂੰ, ਕਿਸੇ ਵੀ ਕਿਸੇ ਵੀ ਕੋਈ ਆਪਣਾ ਭੈਣ ਭਰਾ ਜਾਂ ਬਜ਼ੁਰਗ ਹੈਗਾ ਸੁਣ ਰਿਹਾ, ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਹੈਗੀ ਆ ਹੈਲਥ ਇੰਸ਼ੋਰੈਂਸ ਦੇ ਲਈ, ਤੇ ਆਪਾਂ ਤੁਹਾਨੂੰ ਜਵਾਬ ਸਹੀ ਦੇਵਾਂਗੇ ਵੀ ਕਿੱਥੇ ਜਾ ਕੇ ਕੀ ਕਰ ਸਕਦੇ ਆ। ਪਿਛਲੇ ਦਿਨਾਂ 'ਚ ਇੱਕ ਭੈਣ ਜੀ ਦਾ ਫੋਨ ਆਇਆ ਸੀ ਮੈਨੂੰ ਸੈਕਰਾਮੈਂਟੋ ਤੋਂ, 4 ਮਹੀਨੇ ਹੋ ਗਏ ਤੇ ਮੇਰੀ ਮਦਰ ਨੇ ਆਣਾ, ਕੀ ਕਰਾਂ। ਕਈ ਵਾਰੀ ਕੀ ਆ ਨਾ, ਕਈ ਕਾਉਂਟੀਜ਼ ਦੇ ਵਿੱਚ ਵੀ ਜਿਹੜੇ ਆਫੀਸਰ ਕੰਮ ਕਰਦੇ ਆ ਨਾ, ਉਹ ਬੜੇ ਬਾਇਸਡ ਹੈਗੇ ਆ। ਜਿਹੜੇ ਤੁਸੀਂ ਕਾਉਂਟੀ 'ਚ ਮਿਨੋਰਟੀਜ਼ ਘੱਟ ਹੈਗੀਆਂ, ਉਹ ਹਾਰਡ ਟਾਈਮ ਦਿੰਦੇ ਆ, ਇਹ ਰਿਐਲਿਟੀ ਆ। ਤੇ ਕਈ ਜਿਹੜੀਆਂ ਕਾਉਂਟੀਜ਼ ਆ ਉੱਥੇ ਮਿਨੋਰਟੀ ਜ਼ਿਆਦਾ ਹੈਗੀਆਂ, ਮੈਜੋਰਟੀ ਉੱਥੇ ਉਹ ਬਾਲਾ ਨਹੀਂ ਹੈਡਿਕ ਦਿੰਦੇ, ਚਲੋ ਠੀਕ ਆ ਉਹ ਕਰ ਦੋ। ਕਈ ਕਾਉਂਟੀ 'ਚ ਬਹੁਤ ਹਾਰਡ ਟਾਈਮ ਦਿੰਦੇ। ਸੋ ਉਹਨਾਂ ਨੂੰ ਆਪਾਂ ਪੂਰੀ ਤਰ੍ਹਾਂ ਗਾਈਡ ਕੀਤਾ ਵੀ ਆਹ ਏਦਾਂ ਏਦਾਂ ਕਰੋ, ਆਹ ਬਣਾ ਲਿਓ, ਆਹ ਆਈਡੀ ਬਣਾ ਲਿਓ, ਆ ਅਪਲਾਈ। ਤੇ ਉਹਨਾਂ ਦੀ ਕਾਲ ਆਈ, ਕਹਿੰਦੀ ਭਾਜੀ ਤੁਹਾਡਾ ਬਹੁਤ ਥੈਂਕ ਯੂ, ਤੇ ਸਾਡੀ ਮਦਰ ਨੂੰ ਜਿਹੜੀ ਆ ਫ੍ਰੀ ਵਾਲਾ ਮੈਡੀਕਲ ਮਿਲ ਗਿਆ ਹੈਗਾ। ਸੋ ਆਪਾਂ ਸਲਾਹ ਤੁਹਾਨੂੰ ਬਿਲਕੁਲ ਸਹੀ ਦੇ ਦਾਂਗੇ ਵੀ ਕੀ ਕਰਨਾ ਹੈਗਾ। ਕਈ ਵਾਰੀ ਤੁਸੀਂ ਆਪ ਫਿਰ ਚਲਾਕ ਬਣਦੇ ਆ ਤੇ ਐਪਲੀਕੇਸ਼ਨ ਭਰ ਦਿੰਦੇ ਆ, ਤੇ ਮਗਰੋਂ ਜਦੋਂ ਫਿਰ ਡਿਨਾਈ ਹੋ ਜਾਂਦੀ ਆ ਤੇ ਫਿਰ ਕਾਲ ਕਰਦੇ ਵੀ ਹੁਣ ਖਾਲਸਾ ਜੀ ਸਾਡੀ ਹੈਲਪ ਕਰੋ, ਹਨਾ। ਜਦੋਂ ਤੁਸੀਂ ਰਿਕਾਰਡਡ ਉਹਨਾਂ ਨੂੰ ਸਟੇਟਮੈਂਟ ਦੇ ਦਿੱਤੀ, ਆਪਣੀਆਂ ਬੈਂਕ ਸਟੇਟਮੈਂਟਾਂ ਦੇ ਦਿੱਤੀਆਂ, ਸਾਰਾ ਕੁਝ ਉਹਨਾਂ ਨੂੰ ਦੱਸ ਦਿੱਤਾ ਵੀ ਜੀ ਸਾਡੇ 40 ਖੇਤ ਵੀ ਆ ਇੰਡੀਆ ਦੇ ਵਿੱਚ, ਤੇ ਸਾਡਾ ਘਰ ਵੀ ਹੈਗਾ ਆ ਜੀ ਉੱਥੇ 50-60 ਲੱਖ ਦਾ, ਤੇ ਫਿਰ ਉਹ ਅਗਲੇ ਕਹਿੰਦੇ ਫ੍ਰੀ ਮੈਡੀਕਲ ਤੁਸੀਂ ਕੀ ਕਰਨਾ ਹੈ, ਹਨਾ, ਤੁਸੀਂ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਅਮੀਰ ਹੈ ਕੰਮ ਕਰਨ ਵਾਲਿਆਂ ਨਾਲੋਂ, ਤੇ ਤੁਸੀਂ ਪ੍ਰਾਈਵੇਟ ਇੰਸ਼ੋਰੈਂਸ ਲਓ। ਪ੍ਰਾਈਵੇਟ ਇੰਸ਼ੋਰੈਂਸ $1700-1800 ਪਰ ਮੰਥ ਦੀ ਹੁੰਦੀ ਆ। ਸੋ ਪਲੀਜ਼ ਜਿੰਨੇ ਵੀ ਸਰੋਤੇ ਸੁਣ ਰਹੇ ਆ, ਜਰੂਰ ਕਿਸੇ ਨੂੰ ਵੀ ਹੈਲਥ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਆ, ਕਵਰਡ ਕੈਲੀਫੋਰਨੀਆ ਦੀ, ਮੈਡੀਕਲ ਦੀ, ਵਾਮਾ ਕੇਅਰ, ਕਵਰਡ ਕੈਲੀਫੋਰਨੀਆ ਇੱਕੋ ਗੱਲ ਆ, ਮੈਡੀਕੇਅਰ ਦੀ, ਤੁਸੀਂ ਸਾਡੇ ਖਾਲਸਾ ਇੰਸ਼ੋਰੈਂਸ ਏਜੰਸੀ ਆਫਿਸ ਕਾਲ ਕਰ ਲਿਓ, ਆਪਾਂ ਤੁਹਾਨੂੰ ਜਿਹੜੀ ਸਲਾਹ ਸਹੀ ਦੇਵਾਂਗੇ। ਅਸੀਂ ਪਰਸਨਲੀ ਕੋਈ ਚਾਰਜ ਨਹੀਂ ਕਰਦੇ, ਹਾਲਾਂਕਿ ਪਿਛਲੇ ਸਾਲਾਂ 'ਚ ਬਹੁਤ ਸਾਨੂੰ ਰੇਡੀਓ ਤੇ ਵੀ ਕਾਲਾਂ ਆਈਆਂ, ਕਈ ਲੋਕ ਏਜੰਟ ਪੈਸੇ ਚਾਰਜ ਕਰੀ ਜਾਂਦੇ ਸੀ $100 ਐਪਲੀਕੇਸ਼ਨ ਦੇ। ਸਾਡੇ ਆਫਿਸ ਅਸੀਂ ਕੋਈ ਪੈਸੇ ਨਹੀਂ ਚਾਰਜ ਕਰਦੇ ਹੈਗੇ। ਸੋ ਤੁਸੀਂ ਕਾਲ ਕਰ ਸਕਦੇ ਹੋ 408-272-2500 ਤੇ। ਖਾਲਸਾ ਇੰਸ਼ੋਰੈਂਸ ਏਜੰਸੀ ਦੇ 2 ਆਫਿਸ ਆ, ਇੱਕ ਸੈਨੋਜ਼ੇ 'ਚ ਆ, ਇੱਕ ਫ੍ਰਿਜ਼ਨੋ 'ਚ ਆ। ਤੁਸੀਂ ਕਿਸੇ ਟਾਈਮ ਵੀ ਸਵੇਰੇ 9 ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਕਰ ਸਕਦੇ ਹੋ। ਯੂਜ਼ਲੀ ਅਸੀਂ ਕੋਸ਼ਿਸ਼ ਇਹੀ ਹੁੰਦੀ ਆ ਕਿ ਫੋਨ ਤੇ, ਫੈਕਸ ਦੇ ਰਾਹੀਂ, WhatsApp, ਈਮੇਲ ਨਾਲ ਗੱਲਬਾਤ ਹੋ ਜਾਏ, ਕਿਉਂਕਿ ਹਜੇ ਵੀ ਜਿਹੜਾ ਕਰੋਨਾ ਦਾ ਰੌਲਾ ਕਾਫੀ ਆ। ਸੋ ਇਸ ਕਰਕੇ ਉਹਨੂੰ ਜਿਹੜਾ ਆ ਆਪਾਂ ਘਟਾਉਣਾ ਚਾਹੁੰਦੇ ਹਾਂ ਜੀ। ਸੋ ਮੈਡੀਕੇਅਰ ਪੂਰੇ ਅਮਰੀਕਾ ਦੇ ਵਿੱਚ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਤੇ ਜਿਹੜੀ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ, ਉਹ ਸਿਰਫ ਕੈਲੀਫੋਰਨੀਆ 'ਚ। ਇਸ ਦੇ ਲਈ ਜੇ ਤੁਸੀਂ ਕੰਟੈਕਟ ਕਰਨਾ ਆ, ਆਪਣੇ ਪਲਾਨਸ ਦੇ ਵਿੱਚ ਤਬਦੀਲੀ ਕਰਾਉਣੀ ਆ ਜਾਂ ਅਪਲਾਈ ਕਰਨਾ ਆ, 65 ਸਾਲ ਦੇ ਹੋਣ ਵਾਲੇ ਹੋ ਜਾਂ ਹੋ ਚੁੱਕੇ ਹੋ ਮੈਡੀਕੇਅਰ ਦੇ ਲਈ ਪੂਰੇ ਅਮਰੀਕਾ ਭਰ ਦੇ ਵਿੱਚ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਆ 408-272-2500, 4082722500। ਤੇ ਹਰਜੋਤ ਸਿੰਘ ਜੀ ਮਿਲਦੇ ਆ ਫਿਰ ਆਪਾਂ ਅਗਲੀ ਵਾਰੀ। ਬਹੁਤ ਥੈਂਕ ਯੂ, ਧੰਨਵਾਦ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ।